ਪੀਟਰ ਫਰੈਡਰਿਕ ਦਾ ਇਹ ਇਲਜ਼ਾਮ ਆ ਕਿ ਅਮਰੀਕਨ ਸਿੱਖ ਕੌਕਸ ਦੀ ਫਾਰਮੇਸ਼ਨ ਇੰਡੀਅਨ ਏਜੰਸੀਜ਼ ਵੱਲੋਂ ਆਪਣੇ ਇੰਟਰਸਟ ਨੂੰ ਪੂਰਾ ਕਰਨ ਲਈ ਤੇ ਸਿੱਖ ਸਟਰਗਲ ਨੂੰ ਕਮਜ਼ੋਰ ਕਰਨ ਲਈ ਕੀਤੀ ਗਈ ਆ। ਇੰਡੀਅਨ ਇੰਟੈਲੀਜੈਂਸ ਦਾ ਇੱਕ ਮੋਟਿਵ ਹੈ ਕਿ ਕ੍ਰੈਡੀਬਲ ਸਿੱਖਾਂ ਦੀ ਕਿਸੇ ਤਰੀਕੇ ਦੇ ਨਾਲ ਕਰੈਕਟਰ ਅਸੈਸੀਨੇਸ਼ਨ ਕਰਾਈ ਜਾਵੇ ਔਰ ਇਹ ਆਦਮੀ ਐਗਜ਼ੈਕਟਲੀ ਉਹੀ ਚੀਜ਼ ਕਰਦਾ, ਹਾਰਡ ਹਿਟਿੰਗ ਅਟੈਕ ਕਰਦਾ ਕ੍ਰੈਡੀਬਲ ਸਿੱਖਾਂ ਦੇ ਉੱਤੇ, ਜਿਨ੍ਹਾਂ ਦੀ ਕ੍ਰੈਡੀਬਿਲਿਟੀ ਹੈ, ਜਿਨ੍ਹਾਂ ਨੇ ਸਿੱਖ ਪੰਥ ਲਈ ਬਹੁਤ ਜ਼ਿਆਦਾ ਕੰਟਰੀਬਿਊਟ ਕੀਤਾ ਫਰਮ ਐਵਰੀ ਆਸਪੈਕਟ ਐਂਡ ਐਵਰੀ ਐਂਗਲ। ਮੈਂ ਇਸ ਨੂੰ ਕਿਤਾਬ ਨਹੀਂ ਕਹਿੰਦਾ, ਇਹ ਪ੍ਰੋਪੇਗੈਂਡਾ ਬੁੱਕ ਹੈ, ਓਕੇ, ਪ੍ਰੋਪੇਗੈਂਡਾ ਪੈਂਫਲੇਟ ਹੈ। ਚਲੋ ਉਹ ਤੁਸੀਂ ਕਹਿੰਦੇ ਹੋ ਵੀ ਜਿਹੜਾ ਲਿਖਣ ਸ਼ੈਲੀ ਆ ਜਾਂ ਉਹਨੂੰ ਫੋਲੋ ਨਹੀਂ ਕੀਤਾ ਸਹੀ ਢੰਗ ਦੇ ਨਾਲ ਰਾਈਟਰ ਨੇ, ਪਰ ਪ੍ਰੋਟੋਕਾਲ ਨੂੰ ਫੋਲੋ ਨਹੀਂ ਕੀਤਾ, ਦੈਟਸ ਫਾਈਨ, ਮੈਂ ਉਸ ਗੱਲ ਨੂੰ ਸਮਝ ਗਿਆ। ਪਰ ਗੱਲ ਆਉਂਦੀ ਆ ਫੈਕਟਸ ਦੇ ਉੱਤੇ ਕਿ ਪ੍ਰੋਟੋਕਾਲ ਆਪਾਂ ਮੰਨਦੇ ਹਾਂ ਕਿ ਉਹ ਨਹੀਂ ਹੈ ਸਹੀ, ਪਰ ਉਹ ਫੈਕਟਸ ਤਾਂ ਦੇ ਰਿਹਾ, ਉਹ ਲੋਕਾਂ ਨੂੰ ਮਿਸਗਾਈਡ ਕਰ। ਜੇ ਉਹ ਸਮੀਰ ਸਿਸਾ ਨਹੀਂ ਉਹਨਾਂ ਦਾ ਕੋਈ ਖੈਰ ਖਵਾਹ ਹੁੰਦਾ ਤਾਂ 15 ਮਹੀਨੇ ਵਿਚਾਰਾ ਇਹ ਕਿਉਂ ਜੇਲ੍ਹ ਕੱਟਦਾ, ਸਮਝੇ ਕਿ ਨਹੀਂ। ਫਿਰ ਉੱਥੇ ਕਈ ਕੁਐਸਚਨ ਕਰ ਰਿਹਾ ਜੀ ਇਹਨੂੰ ਪਾਸਪੋਰਟ ਕਿਉਂ, ਮੈਂ ਕਹਿੰਦਾ 5 ਲੱਖ ਸਿੱਖ ਜਿਨ੍ਹਾਂ ਨੇ ਮਿਲੀਟੈਂਸੀ 'ਚ ਵੀ ਇਨਵੋਲਵਡ ਸੀ ਉਹ ਬਾਹਰ ਗਏ ਆ, ਕਿੱਥੋਂ ਪਾਸਪੋਰਟ ਬਣਾਏ ਆ, ਜਵਾਬ ਦੇਣ ਮੈਨੂੰ। ਉਹ ਜਿਹੜੇ ਸਿੱਖ ਕੌਕਸ ਦੇ ਮੈਂਬਰਸ ਨੇ ਉਹ ਸੇਮ ਰਿਪਰੈਜ਼ੈਂਟੇਟਿਵ ਇੰਡੀਅਨ ਕੌਕਸ ਦੇ ਮੈਂਬਰ ਆ। ਜਿਸ ਤਰ੍ਹਾਂ ਮਿਸਟਰ ਖੰਨਾ ਇੱਕ ਮੈਂਬਰ ਆ, ਉਹ ਪਾਕਿਸਤਾਨ ਕੌਕਸ ਦਾ ਵੀ ਮੈਂਬਰ ਹੈ, ਇੰਡੀਆ ਦੀ ਕੌਕਸ ਦਾ ਵੀ ਮੈਂਬਰ ਹੈ। ਜਿਹੜੀ ਅੱਜ ਅਮਰੀਕਾ ਦੀ ਵਾਈਸ ਪ੍ਰੈਜ਼ੀਡੈਂਟ ਆ ਉਹ ਵੀ ਇਸ ਕੌਕਸ ਦੀ ਮੈਂਬਰ ਰਹੀ ਆ ਔਰ ਉਸ ਨੂੰ ਵੀ ਉਹਨਾਂ ਨੇ ਕੰਟਰੀਬਿਊਟ ਕੀਤਾ ਹੈਗਾ। ਡਾਕਟਰ ਪ੍ਰਿਤਪਾਲ ਸਿੰਘ ਉਹਨਾਂ ਨੇ ਆਪਣੇ ਪੱਲੋਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੁਨੀਆ ਭਰ ਦੇ ਵਿੱਚ TV 84 ਦੇਖ ਰਹੇ ਸਮੂਹ ਦਰਸ਼ਕਾਂ ਨੂੰ ਮੈਂ ਜੀ ਆਇਆਂ ਨੂੰ ਕਹਿੰਦਾ। ਦੁਨੀਆ ਦੇ ਵਿੱਚ ਜੰਗਾਂ ਕਈ ਤਰ੍ਹਾਂ ਦੀਆਂ ਲੜੀਆਂ ਜਾਂਦੀਆਂ ਨੇ। ਇੱਕ ਜੰਗ ਜੋ ਜੰਗੇ ਮੈਦਾਨ ਦੇ ਵਿੱਚ ਹਥਿਆਰਾਂ ਦੇ ਨਾਲ ਲੜੀ ਜਾਂਦੀ ਆ, ਪਰ ਉਸ ਤੋਂ ਵੱਡੀ ਜੰਗ ਉਸ ਮੈਦਾਨ ਤੋਂ ਬਾਹਰ ਲੜੀ ਜਾਂਦੀ ਹੈ ਜੋ ਵਿਚਾਰਾਂ ਨਾਲ ਲੜੀ ਜਾਂਦੀ ਆ। ਇਹ ਵਿਚਾਰ ਕਿਤਾਬਾਂ ਦੇ ਰੂਪ ਵਿੱਚ, ਆਰਟੀਕਲਸ ਦੇ ਰੂਪ ਵਿੱਚ ਇਹ ਸਮਾਜ 'ਚ ਆਉਂਦੇ ਨੇ ਅਤੇ ਸਿਆਣੇ ਕਹਿੰਦੇ ਨੇ ਕਿ ਇਹ ਵਿਚਾਰਾਂ ਦੀ ਜੰਗ ਹੀ ਤੈਅ ਕਰਦੀ ਆ ਕਿ ਜੰਗ ਦੇ ਵਿੱਚ ਕਿਹੜੀ ਧਿਰ ਦੀ ਜਿੱਤ ਜਾਂ ਕਿਹੜੀ ਧਿਰ ਦੀ ਹਾਰ ਹੋਣੀ ਆ। ਅਤੇ ਜੇ ਮੈਂ ਸਿੱਖਾਂ ਦੀ ਗੱਲ ਕਰਾਂ ਤਾਂ ਭਾਰਤ ਦੇ ਵਿੱਚ ਸਿੱਖਾਂ ਨੂੰ ਇੱਥੇ ਹਥਿਆਰਾਂ ਨਾਲ ਹੋਈ ਨਸਲਕੁਸ਼ੀ ਦਾ ਵੀ ਸਾਹਮਣਾ ਕਰਨਾ ਪਿਆ ਅਤੇ ਸਿੱਖਾਂ ਦੇ ਉੱਤੇ ਵਿਚਾਰਾਂ ਦੇ ਪੱਧਰ 'ਤੇ, ਨੈਰੇਟਿਵ ਦੇ ਪੱਧਰ 'ਤੇ ਵੀ ਲਗਾਤਾਰ ਜੋ ਵਾਰ ਆ ਉਹ ਕੀਤੇ ਜਾ ਰਹੇ ਨੇ। ਅਤੇ ਹੁਣ ਵੀ ਇੱਕ ਇਹੋ ਜਿਹਾ ਹੀ ਮਸਲਾ ਸਾਡੇ ਸਾਹਮਣੇ ਆਇਆ ਜੋ ਨੈਰੇਟਿਵ ਨਾਲ ਜੁੜਿਆ ਹੈ, ਵਿਚਾਰਾਂ ਨਾਲ ਜੁੜਿਆ ਹੈ। ਇਹ ਮਸਲਾ ਅਮਰੀਕਾ ਦੀ ਧਰਤੀ ਤੋਂ ਸਾਹਮਣੇ ਆਇਆ। ਅਮਰੀਕਾ ਦੀ ਧਰਤੀ 'ਤੇ ਰਹਿਣ ਵਾਲੇ ਇੱਕ ਐਕਟਿਵਿਸਟ ਪੀਟਰ ਫਰੈਡਰਿਕ ਨੇ ਇੱਕ ਕਿਤਾਬਚਾ ਹੀ ਅਸੀਂ ਕਹਿ ਸਕਦੇ ਹਾਂ ਉਹ ਲਿਖਿਆ ਹੈ, ਉਹ ਸਾਹਮਣੇ ਲਿਆਂਦਾ ਹੈ। ਅਤੇ ਇਸ ਕਿਤਾਬਚੇ ਦੇ ਵਿੱਚ ਉਹਨਾਂ ਨੇ ਅਮਰੀਕਾ ਦੀ ਇੱਕ ਵੱਡੀ ਸਿੱਖ ਸੰਸਥਾ ਅਮਰੀਕਨ ਸਿੱਖ ਕੌਕਸ ਦੇ ਉੱਤੇ ਇੱਕ ਵੱਡੇ ਇਲਜ਼ਾਮ ਲਾਏ ਨੇ। ਪੀਟਰ ਫਰੈਡਰਿਕ ਦਾ ਇਹ ਇਲਜ਼ਾਮ ਆ ਕਿ ਅਮਰੀਕਨ ਸਿੱਖ ਕੌਕਸ ਦੀ ਫਾਰਮੇਸ਼ਨ ਇੰਡੀਅਨ ਏਜੰਸੀਜ਼ ਵੱਲੋਂ ਆਪਣੇ ਇੰਟਰਸਟ ਨੂੰ ਪੂਰਾ ਕਰਨ ਲਈ ਤੇ ਸਿੱਖ ਸਟਰਗਲ ਨੂੰ ਕਮਜ਼ੋਰ ਕਰਨ ਲਈ ਕੀਤੀ ਗਈ ਆ। ਅਤੇ ਉਹ ਕਹਿੰਦੇ ਨੇ ਕਿ ਅਮਰੀਕਨ ਸਿੱਖ ਕੌਕਸ ਜਿਹੜੀ ਆ ਉਹ ਇੰਡੀਅਨ ਇੰਟਰਸਟ ਦੇ ਪੱਖ ਵਿੱਚ ਭੁਗਤਦੀ ਆ। ਅਤੇ ਜੇ ਇੱਥੇ ਵੀ ਅਸੀਂ ਗੱਲ ਕਰੀਏ ਪੰਜਾਬ ਦੇ ਵਿੱਚ ਵੀ ਤਾਂ ਇਹ ਮਸਲਾ ਸਿੱਖ ਸਫਾਂ ਦੇ ਵਿੱਚ ਭਖਿਆ ਹੋਇਆ। ਕੁਛ ਲੋਕ ਪੀਟਰ ਫਰੈਡਰਿਕ ਦੀ ਕਿਤਾਬ ਦੇ ਪੱਖ ਵਿੱਚ ਸਾਹਮਣੇ ਆਏ ਨੇ ਅਤੇ ਕੁਛ ਲੋਕ ਹੁਣ ਇਸ ਕਿਤਾਬ ਦਾ ਵਿਰੋਧ ਵੀ ਕਰ ਰਹੇ ਨੇ। ਵੱਡੀ ਗੱਲ ਆ ਕਿ ਦੁਨੀਆ ਭਰ ਵਿੱਚ ਐਕਟਿਵ ਸਿੱਖ ਔਰਗਨਾਈਜੇਸ਼ਨਸ ਦੇ ਬੜੇ ਨੁਮਾਇੰਦੇ ਨੇ ਉਹ ਅਮਰੀਕਨ ਸਿੱਖ ਕੌਕਸ ਦੀ ਸਪੋਰਟ ਵਿੱਚ ਆਏ ਨੇ ਅਤੇ ਉਹਨਾਂ ਨੇ ਅਮਰੀਕਨ ਸਿੱਖ ਕੌਕਸ ਦੇ ਕੰਮਾਂ ਦੀ ਸ਼ਲਾਘਾ ਕੀਤੀ ਆ। ਪਰ ਇਹ ਜੋ ਨੈਰੇਟਿਵ ਦੀ ਇਹ ਲੜਾਈ ਆ ਤਾਂ ਇਸ ਲੜਾਈ ਦੇ ਵਿੱਚ ਅਮਰੀਕਨ ਸਿੱਖ ਕੌਕਸ ਨਾਲ ਖੜਨ ਵਾਲੇ ਪ੍ਰੋਫੈਸਰ ਗੁਰਦਰਸ਼ਨ ਸਿੰਘ ਜੋ ਚੰਡੀਗੜ੍ਹ 'ਚ ਅੱਜ ਸਾਡੇ ਨਾਲ ਬੈਠੇ ਨੇ, ਅਸੀਂ ਉਹਨਾਂ ਦੇ ਨਾਲ ਗੱਲਬਾਤ ਕਰਨ ਆਏ ਹਾਂ ਅਤੇ ਉਹਨਾਂ ਤੋਂ ਇਹ ਜਾਣਾਂਗੇ ਕਿ ਉਹ ਕਿਉਂ ਅਮਰੀਕਨ ਸਿੱਖ ਕੌਕਸ ਦੀ ਸਪੋਰਟ ਕਰ ਰਹੇ ਨੇ ਅਤੇ ਉਹ ਕਿਉਂ ਇਸ ਕਿਤਾਬ ਦੇ ਤੱਥਾਂ ਨੂੰ ਨਿਰ ਆਧਾਰ ਕਹਿ ਰਹੇ ਨੇ, ਕਿਉਂਕਿ ਉਹਨਾਂ ਦੀਆਂ ਇੰਟਰਵਿਊਜ਼ ਪਹਿਲਾਂ ਵੀ ਸਾਹਮਣੇ ਆ ਚੁੱਕੀਆਂ ਅਤੇ ਅਸੀਂ ਅੱਜ ਉਹਨਾਂ ਦੇ ਨਾਲ ਇਸ ਮਸਲੇ ਬਾਰੇ ਗੱਲਬਾਤ ਕਰਾਂਗੇ। ਪ੍ਰੋਫੈਸਰ ਗੁਰਦਰਸ਼ਨ ਸਿੰਘ ਜੀ, ਤੁਹਾਡਾ ਸਾਡੇ ਚੈਨਲ 'ਤੇ ਸਵਾਗਤ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨਵਾਦ, ਤੁਸੀਂ ਮੈਨੂੰ ਮੌਕਾ ਦਿੱਤਾ ਕਿ ਮੈਂ ਆਪਣਾ ਓਪੀਨੀਅਨ, ਮੈਂ ਇਸ ਨੂੰ ਕਿਤਾਬ ਨਹੀਂ ਕਹਿੰਦਾ, ਇਹ ਪ੍ਰੋਪੇਗੈਂਡਾ ਬੁੱਕ ਹੈ, ਓਕੇ, ਪ੍ਰੋਪੇਗੈਂਡਾ ਪੈਂਫਲੇਟ ਹੈ। ਕਿਉਂਕਿ ਇਸ ਨੇ ਕਿਤਾਬ ਦਾ ਇੱਕ ਪ੍ਰੋਟੋਕਾਲ ਹੁੰਦਾ ਜਿਹੜੀ ਸਾਰੀ ਦੁਨੀਆ ਉਸ ਨੂੰ ਮੰਨਦੀ ਹੈ ਔਰ ਉਸ ਨੂੰ ਮੰਨ ਕੇ ਕਿਤਾਬ ਚਾਹੇ ਫॉर ਲਿਖੋ, ਚਾਹੇ ਅਗੇਂਸਟ ਲਿਖੋ, ਚਾਹੇ ਨਿਊਟਰਲ ਲਿਖੋ, ਚਾਹੇ ਐਕੈਡੈਮਿਕ ਲਿਖੋ, ਚਾਹੇ ਅਨਐਕੈਡੈਮਿਕ ਲਿਖੋ, ਚਾਹੇ ਪ੍ਰੋਪੇਗੈਂਡਾ ਬੁੱਕ ਹੋ, ਉਸ ਨੂੰ ਉਹ ਜ਼ਰੂਰ ਅਬਜ਼ਰਵ ਕਰਦੇ। ਇਸ ਬੰਦੇ ਨੂੰ ਪੀਟਰ ਫਰੈਡਰਿਕ ਜੋ ਆਦਮੀ ਉਹ ਆਪਣੇ ਆਪ ਨੂੰ ਇੰਟਰੋਡਿਊਸ ਨਹੀਂ ਕਰਦਾ ਇਸ ਕਿਤਾਬ ਦੇ ਵਿੱਚ, ਉਹ ਕੌਣ ਆ, ਕੀ ਉਹਦੀ ਬੈਕਗਰਾਊਂਡ ਹੈ। ਖੈਰ, ਉਸ ਤੋਂ ਇਲਾਵਾ
ਉਹ ਹਾਰਡ ਹਿਟਿੰਗ ਅਟੈਕ ਕਰਦਾ ਕ੍ਰੈਡੀਬਲ ਸਿੱਖਾਂ ਦੇ ਉੱਤੇ, ਜਿਨ੍ਹਾਂ ਦੀ ਕ੍ਰੈਡੀਬਿਲਿਟੀ ਆ, ਜਿਨ੍ਹਾਂ ਨੇ ਸਿੱਖ ਪੰਥ ਲਈ ਬਹੁਤ ਜ਼ਿਆਦਾ ਕੰਟਰੀਬਿਊਟ ਕੀਤਾ ਫਰਮ ਐਵਰੀ ਆਸਪੈਕਟ ਐਂਡ ਐਵਰੀ ਐਂਗਲ। ਉਸ ਦਾ ਜੋ ਮੈਂ ਸਮਝਦਾ, ਜੋ ਮੈਂ ਇਸ ਕਿਤਾਬ ਨੂੰ 2 ਵਾਰੀ ਥੋਰੋਲੀ ਪੜ੍ਹਿਆ, ਜਿੰਨਾ ਕੁ ਮੈਨੂੰ ਸਮਝ ਆਈ ਆ, ਉਸ ਦਾ ਇੱਕ ਪਰਪਸ ਆ। ਜਿਹੜਾ ਪਰਪਸ ਉਸ ਦਾ ਹੈ ਉਹ ਟੈਲੀ ਕਰਦਾ ਇੰਡੀਅਨ ਇੰਟੈਲੀਜੈਂਸ ਨਾਲ। ਇੰਡੀਅਨ ਇੰਟੈਲੀਜੈਂਸ ਦਾ ਇੱਕ ਮੋਟਿਵ ਹੈ ਕਿ ਕ੍ਰੈਡੀਬਲ ਸਿੱਖਾਂ ਦੀ ਕਿਸੇ ਤਰੀਕੇ ਦੇ ਨਾਲ ਕਰੈਕਟਰ ਅਸੈਸੀਨੇਸ਼ਨ ਕਰਾਈ ਜਾਵੇ, ਔਰ ਇਹ ਆਦਮੀ ਐਗਜ਼ੈਕਟਲੀ ਉਹੀ ਚੀਜ਼ ਕਰ ਰਿਹਾ। ਹੁਣ ਪਹਿਲਾਂ ਇਸ ਦਾ ਆਪਾਂ ਪ੍ਰੋਟੋਕਾਲ ਦੇਖੀਏ, ਜਿਹੜਾ ਇਹਨੇ ਪੈਂਫਲੇਟ ਲਿਖਿਆ, ਸੋ ਕਾਲਡ ਕਿਤਾਬ ਜਿਸ ਨੂੰ ਤੁਸੀਂ ਕਹਿ ਰਹੇ ਹੋ। ਦੁਨੀਆ ਦੀ ਜਿੰਨੀਆਂ ਵੀ ਕਿਤਾਬਾਂ ਲਿਖੀਆਂ ਜਾਂਦੀਆਂ ਉਹਦਾ ਆਪਣਾ ਇੱਕ ਪ੍ਰੋਟੋਕਾਲ ਹੁੰਦਾ। ਕਿਸ ਤਰੀਕੇ ਨਾਲ ਪ੍ਰੋਟੋਕਾਲ ਹੁੰਦਾ? ਫੋਰਵਰਡ ਵੀ ਲਿਖੇ ਜਾਂਦੇ ਆ। ਫੋਰਵਰਡ ਉਹ ਅੰਗਰੇਜ਼ ਆ, ਅਮਰੀਕਨ ਆ, ਇੰਗਲਿਸ਼ ਉਹਦੀ ਲੈਂਗੁਏਜ ਆ, ਉਹਨੂੰ ਫੋਰਵਰਡ ਦਾ ਮਤਲਬ ਹੀ ਨਹੀਂ ਪਤਾ। ਕਦੇ ਦੁਨੀਆ ਦੇ ਵਿੱਚ ਐਸੀ ਕੋਈ ਕਿਤਾਬ ਨਹੀਂ ਲਿਖੀ ਗਈ ਜਿਹਦਾ ਫੋਰਵਰਡ ਬਲਰਬ ਦੇ ਉੱਤੇ ਲਿਖਿਆ ਹੋਵੇ। ਆਹ ਬਲਰਬ ਇਸ ਨੂੰ ਕਹਿੰਦੇ ਆ, ਜਿਹੜਾ ਪਿੱਛੇ ਲਿਖਿਆ। ਇਹ ਬਲਰਬ ਦੇ ਉੱਤੇ ਉਸਨੇ ਰਾਜਵਿੰਦਰ ਬੈਂਸ ਜਿਹੜੇ ਐਡਵੋਕੇਟ ਆ ਇੱਥੇ, ਉਹਨਾਂ ਤੋਂ ਲਿਖਾ ਕੇ ਵੀ ਮੈਂ ਤੁਹਾਡਾ ਫੋਰਵਰਡ ਲਿਖ ਰਿਹਾ। ਫੋਰਵਰਡ ਅੰਦਰ ਹੁੰਦਾ, ਪ੍ਰੀਫੇਸ ਤੋਂ ਪਹਿਲਾਂ ਹੁੰਦਾ। ਫੋਰਵਰਡ FOREWORD ਇੱਕ ਲਫ਼ਜ਼ ਹੈ। ਤੋ ਇਹ ਤਾਂ ਉਸਨੇ ਬਲਰਬ ਦੇ ਉੱਤੇ ਲਿਖਤਾ। ਇਸ ਫੋਰਵਰਡ ਦੇ ਵਿੱਚ ਕਿਸੇ ਬੰਦੇ ਦਾ ਨਾਮ ਨਹੀਂ ਲਿਖਿਆ। ਉਹਨੇ ਇੱਕ ਏਜੰਟ ਨੂੰ ਡਿਫਾਈਨ ਕੀਤਾ ਰਾਜਵਿੰਦਰ ਬੈਂਸ ਨੇ, ਔਰ ਫਿਰ ਉਸਨੇ ਇਸ ਨੂੰ ਇਸ ਤਰੀਕੇ ਨਾਲ ਪ੍ਰੋਜੈਕਟ ਕੀਤਾ ਇਸ ਕਿਤਾਬ ਦੇ ਵਿੱਚ, ਤਾਂ ਕਿ ਉਹਨਾਂ ਕ੍ਰੈਡੀਬਲ ਸਿੱਖਾਂ ਨੂੰ ਡਿਸਕ੍ਰੈਡਿਟ ਕੀਤਾ ਜਾਵੇ, ਇੱਕ ਬੜੇ ਡਿਜ਼ਾਈਨ ਦੇ ਨਾਲ, ਇੱਕ ਬੜੇ ਮੋਟਿਵ ਦੇ ਨਾਲ, ਇੱਕ ਬੜੇ ਪਰਪਸ ਦੇ ਨਾਲ। ਪਰ ਪ੍ਰੋਫੈਸਰ ਸਾਹਿਬ, ਮੈਂ ਸਵਾਲ ਕਰਦਾ ਤੁਹਾਨੂੰ ਕਿ ਤੁਸੀਂ ਇਹ ਗੱਲ ਕਹੀ ਆ ਕਿ ਇਹ ਇੱਕ ਪ੍ਰੋਪੇਗੈਂਡਾ ਡਾਕੂਮੈਂਟ ਆ, ਤੇ ਚਲੋ ਉਹ ਤੁਸੀਂ ਕਹਿੰਦੇ ਹੋ ਵੀ ਜਿਹੜਾ ਲਿਖਣ ਸ਼ੈਲੀ ਆ ਜਾਂ ਉਹਨੂੰ ਫੋਲੋ ਨਹੀਂ ਕੀਤਾ ਸਹੀ ਢੰਗ ਦੇ ਨਾਲ ਰਾਈਟਰ ਨੇ, ਪਰ ਪ੍ਰੋਟੋਕਾਲ ਨੂੰ ਫੋਲੋ ਨਹੀਂ ਕੀਤਾ, ਦੈਟਸ ਫਾਈਨ, ਮੈਂ ਉਸ ਗੱਲ ਨੂੰ ਸਮਝ ਗਿਆ। ਪਰ ਗੱਲ ਆਉਂਦੀ ਆ ਫੈਕਟਸ ਦੇ ਉੱਤੇ ਕਿ ਪ੍ਰੋਟੋਕਾਲ ਆਪਾਂ ਮੰਨਦੇ ਹਾਂ ਕਿ ਉਹ ਨਹੀਂ ਆ ਸਹੀ, ਪਰ ਉਹ ਫੈਕਟਸ ਤਾਂ ਦੇ ਰਿਹਾ। ਕੀ ਉਹ ਫੈਕਟਸ ਜਿਹੜੇ ਦੇ ਰਿਹਾ ਤੁਹਾਨੂੰ ਨਹੀਂ, ਮਤਲਬ ਇਹ ਕਿਤਾਬ ਐਡੇ ਵੱਡੇ ਵਿਵਾਦ ਦਾ ਵਿਸ਼ਾ ਬਣ ਗਈ ਹੈ, ਐਡੀ ਵੱਡੀ ਇੱਕ ਆਰਗੇਨਾਈਜੇਸ਼ਨ ਜਿਹੜਾ ਇੰਸਟੀਚਿਊਟ ਆ ਸਿੱਖਾਂ ਦਾ, ਉਹਦੇ ਤੇ ਕੁਐਸਚਨ ਮਾਰਕ ਰੇਸ ਕਰ ਰਹੀ ਹੈ, ਉਹ ਕਿਹੜੇ ਫੈਕਟਸ ਨੇ ਜਿਹੜੇ ਕਿ ਇਸ ਕਿਤਾਬ ਦੇ ਵਿੱਚ ਆਪਾਂ ਉਹਨਾਂ ਨੂੰ ਫਰਦਰ ਔਨ ਡਿਸਕਸ ਕਰਾਂਗੇ। ਹੁਣ ਤਾਂ ਆਪਾਂ ਇਹਦੇ ਫਾਰਮੈਟ ਨੂੰ ਡਿਸਕਸ ਕਰ ਰਹੇ ਹਾਂ, ਫਿਰ ਇਹਦਾ ਆਪਾਂ ਕੰਟੈਂਟ ਡਿਸਕਸ ਕਰਾਂਗੇ, ਫਿਰ ਇਸ ਨੇ ਜਿਹੜਾ ਐਨਾਲਿਸਿਸ ਕੀਤਾ ਉਸ ਨੂੰ ਡਿਸਕਸ, ਆਪਾਂ ਮਤਲਬ ਉਸ ਦੀ ਇੱਕ ਮੈਥੋਡੋਲੋਜੀ ਦੇ ਨਾਲ ਚੱਲਾਂਗੇ ਸਟੈਪ ਬਾਈ ਸਟੈਪ। ਤੋ ਹਰ ਕਿਤਾਬ ਦੇ ਵਿੱਚ ਇੰਡੈਕਸ ਹੁੰਦਾ, ਜਿਸ ਦੇ ਨਾਲ ਬੜੀ ਈਜ਼ੀਲੀ ਜਿਹੜਾ ਰੀਡਰ ਆ ਉਸ ਕਿਤਾਬ ਦਾ, ਉਸ ਨੂੰ ਕੈਪਚਰ ਕਰ ਲੈਂਦਾ ਕਿਸੇ ਬੰਦੇ ਬਾਰੇ, ਕਿਸੇ ਈਵੈਂਟ ਬਾਰੇ। ਇਸ ਬੰਦੇ ਨੇ ਕੋਈ ਇੰਡੈਕਸ ਨਹੀਂ ਦਿੱਤਾ, ਇਸ ਬੰਦੇ ਨੇ ਕੋਈ ਬਿਬਲੀਓਗ੍ਰਾਫੀ ਨਹੀਂ ਦਿੱਤੀ, ਜਿਹੜੀ ਕਿ ਹਰ ਕਿਤਾਬ ਦੇ ਵਿੱਚ ਦਿੱਤੀ ਜਾਂਦੀ ਹੈ। ਤੋ ਇਹ ਸਾਰੀ ਜਿਹੜੀ ਚੀਜ਼ ਹੈ ਉਸ ਨੇ ਇੱਕ ਡਿਜ਼ਾਈਨ ਦੇ ਮੁਤਾਬਕ ਕੀਤੀ ਹੈ। ਅੱਛਾ, ਜਿੱਥੋਂ ਤੱਕ ਇਹਦੇ ਕੰਟੈਂਟ ਆ, ਉਹਨੇ ਟਵਿਸਟ ਕੀਤੇ ਆ ਕੰਟੈਂਟ। ਹੁਣ ਦੇਖੋ, ਮੈਂ ਤੁਹਾਨੂੰ ਦੱਸੂਗਾ ਉਸ ਦੇ ਵਿੱਚ ਕਿਸ ਤਰ੍ਹਾਂ ਕੰਟਰਡਿਕਸ਼ਨਸ ਆ, ਉਹਦੀਆਂ ਆਪਣੀਆਂ ਹੀ ਕੰਟਰਡਿਕਸ਼ਨ। ਗੱਲ ਆਪਾਂ ਖਾਲਿਸਤਾਨ ਤੋਂ ਸ਼ੁਰੂ ਕਰੀਏ। ਉਹ ਕਹਿ ਰਿਹਾ ਵੀ ਡਾਕਟਰ ਜਿਹੜਾ ਪ੍ਰਿਤਪਾਲ ਸਿੰਘ ਆ ਉਹ ਖਾਲਿਸਤਾਨ ਦਾ ਹਾਮੀ, ਇਹੀ ਕਹਿ ਰਿਹਾ ਨਾ, ਐਮ ਆਈ ਰਾਈਟ? ਦੂਸਰੇ ਪਾਸੇ ਘੱਟ ਤੋਂ ਘੱਟ 30-40 ਪੇਜਿਸ ਦੇ ਉੱਤੇ ਡਾਕਟਰ ਗੁਰਮੀਤ ਸਿੰਘ ਔਲਖ ਦੀ ਹੱਦੋਂ ਵੱਧ ਉਹ ਪ੍ਰਸ਼ੰਸਾ ਕਰ ਰਹੇ, ਹੱਦੋਂ ਵੱਧ ਪ੍ਰਸ਼ੰਸਾ। ਔਰ ਡਾਕਟਰ ਗੁਰਮੀਤ ਸਿੰਘ ਔਲਖ ਜਿੰਨੀ ਦੇਰ ਜ਼ਿੰਦਾ ਰਹੇ, ਜਿੰਨੀ ਦੇਰ ਵਰਲਡ ਸਿੱਖ ਆਰਗੇਨਾਈਜੇਸ਼ਨ 'ਚ ਕੰਮ ਕਰਦੇ ਰਹੇ ਜਾਂ ਹੋਰ ਜਥੇਬੰਦੀਆਂ 'ਚ ਉਹਨਾਂ ਦਾ ਕਨੈਕਸ਼ਨ ਰਿਹਾ, ਉਹ ਹਮੇਸ਼ਾ ਖਾਲਿਸਤਾਨ ਦੇ ਮੁੱਦੇ ਤੋਂ 1% ਵੀ ਨੀਚੇ ਨਹੀਂ ਉਤਰੇ। ਉਹਨਾਂ ਦੀ ਤਾਰੀਫ ਕਰ ਰਿਹਾ, ਉਹਨਾਂ ਦੀ ਹੱਦੋਂ ਜ਼ਿਆਦਾ ਤਾਰੀਫ ਕਰ ਰਿਹਾ, ਹਰ ਪਹਿਲੂ ਤੋਂ ਤਾਰੀਫ ਕਰ ਰਿਹਾ, ਹਰ ਐਂਗਲ ਤੋਂ ਉਹਨਾਂ ਨੂੰ ਐਪਰੀਸ਼ੀਏਟ ਕਰ ਰਿਹਾ। ਉਸੇ ਪੁਆਇੰਟ ਆਫ ਵਿਊ ਤੇ ਜਿਹੜਾ ਡਾਕਟਰ ਪ੍ਰਿਤਪਾਲ ਸਿੰਘ ਆ ਉਸ ਨੂੰ ਕੰਡੈਮ ਕਰ ਰਿਹਾ, ਉਸ ਨੂੰ ਕ੍ਰਿਟੀਸਾਈਜ਼ ਕਰ ਰਿਹਾ, ਉਸ ਦੇ ਉੱਤੇ ਅਟੈਕ ਕਰ ਰਿਹਾ। ਤੋ ਕਿਸ ਕਿਸਮ ਦਾ ਇਹ ਇਨਸਾਨ ਆ? ਕਿਤਾਬ ਦਾ ਇੱਕ ਪੁਆਇੰਟ ਆਫ ਵਿਊ ਹੁੰਦਾ, ਇਸ ਦਾ ਕੋਈ ਇੱਕ ਪੁਆਇੰਟ ਆਫ ਵਿਊ ਨਹੀਂ, ਕਿਉਂਕਿ ਕਿਸੇ ਵੀ ਐਂਗਲ ਤੋਂ ਉਹ ਮਤਲਬ ਇਹਨਾਂ ਦੀ ਕਰੈਕਟਰ ਅਸੈਸੀਨੇਸ਼ਨ ਕਰਨਾ ਚਾਹੁੰਦਾ। ਪਰ ਇੱਕ ਮੈਂ ਜਿੰਨੀ ਕਿਤਾਬ ਰੀਡ ਕੀਤੀ ਪ੍ਰੋਫੈਸਰ ਸਾਹਿਬ, ਉਹ ਕਹਿੰਦੇ ਕਿ ਜਿਹੜੇ ਔਲਖ ਸਾਹਿਬ ਸੀ, ਉਹ ਜਦੋਂ ਖਾਲਿਸਤਾਨ ਦੀ ਗੱਲ ਕਰਦੇ ਸੀ, ਸਿੱਖ ਸਵਰੈਨਿਟੀ ਦੀ ਗੱਲ ਕਰਦੇ ਸੀ, ਉਹ ਹਿਊਮਨ ਰਾਈਟਸ ਸੈਂਟਰਿਕ ਗੱਲ ਕਰਦੇ ਸੀ। ਤੇ ਜਿਹੜੀ ਹੁਣ ਪ੍ਰੈਜ਼ੈਂਟ ਸਿੱਖ ਕੌਕਸ ਆ, ਉਹ ਇਲਜ਼ਾਮ ਲਾ ਰਿਹਾ ਕਿ ਇਹ ਇੰਡੀਆ ਦੇ ਵਿੱਚ ਜਿਹੜੀਆਂ ਹਿਊਮਨ ਰਾਈਟਸ ਵਾਇਲੇਸ਼ਨਸ ਹੁੰਦੀਆਂ ਨੇ ਮਾਈਨੋਰਿਟੀਜ਼ ਦੀਆਂ ਜਾਂ ਸਿੱਖਸ ਦੀਆਂ, ਉਹਨਾਂ ਦੀ ਵੌਇਸ ਸਟਰੋਂਗਲੀ ਰੇਜ਼ ਨਹੀਂ ਕਰਦੇ। ਜੇ ਕੋਈ ਬੰਦਾ ਇਸ ਵੇਲੇ ਅਮਰੀਕਨ ਪਲੇਟਫਾਰਮ ਤੋਂ
ਕੋਈ ਵੀ ਹਿਊਮਨ ਰਾਈਟਸ ਦੀ ਗੱਲ ਕਰਦਾ ਤਾਂ ਇਹੀ ਬੰਦੇ ਗੱਲ ਕਰਦੇ। ਕੋਈ ਵੀ ਉਹ ਪਲੇਟਫਾਰਮ ਉਹਨਾਂ ਕੋਲ ਅਵੇਲੇਬਲ ਹੋਵੇ, ਉਸ ਦੇ ਉੱਤੇ ਲਿਜਾ ਕੇ ਉਹ ਆਪਣੀ ਆਵਾਜ਼ ਬੁਲੰਦ ਕਰਨ ਦੇ। ਚਾਹੇ ਕਿਸਾਨਾਂ ਦਾ ਅੰਦੋਲਨ, ਕਿਸਾਨਾਂ ਦੇ ਅੰਦੋਲਨ ਦੇ ਵਿੱਚ ਸਭ ਤੋਂ ਪਹਿਲਾਂ ਦੁਨੀਆ 'ਚ, ਹੁਣ ਤਾਂ ਕੈਨੇਡਾ ਦੂਸਰੇ ਮੁਲਕਾਂ ਦੇ ਵਿੱਚ ਵੀ ਕਾਰ ਰੈਲੀਜ਼ ਕੱਢੀਆਂ, ਇਹਨਾਂ ਲੋਕਾਂ ਨੇ ਹੀ ਉੱਥੇ ਬਹੁਤ ਵੱਡੀ ਮੈਸਿਵ ਸਕੇਲ ਤੇ ਕਾਰ ਰੈਲੀ ਕੱਢੀ। ਔਰ ਮੇਰਾ ਖਿਆਲ ਆ, ਮੈਨੂੰ ਹੁਣ ਐਗਜ਼ੈਕਟਲੀ ਯਾਦ ਨਹੀਂ, ਕਈ ਮੀਲ ਦੀ ਉਹ ਕਾਰ ਰੈਲੀ। ਗੁਰਦੁਆਰਿਆਂ ਦੇ ਵਿੱਚ ਉਹਨਾਂ ਨੇ ਰੈਜ਼ੋਲੂਸ਼ਨ ਪਾਸ ਕਰਾਏ ਔਰ 23 ਲੱਖ ਰੁਪਏ ਦੇ ਟਾਇਲਟਸ ਪ੍ਰੋਵਾਈਡ ਕੀਤੇ ਉੱਥੇ ਜਿੱਥੇ ਸੰਘਰਸ਼ ਕਰ ਰਹੀਆਂ ਦਿੱਲੀ ਦੇ ਵਿੱਚ, ਆਲੇ ਦੁਆਲੇ ਬਾਰਡਰ ਦੇ ਉੱਤੇ ਜਿੱਥੇ ਬੈਠੇ ਵਿਚਾਰੇ ਕਿਸਾਨ, ਕਿਉਂਕਿ ਉਹ ਪੈਸਾ ਸਿੱਧੇ ਤੌਰ ਤੇ ਉਹਨਾਂ ਨੂੰ ਦੇ ਨਹੀਂ ਸਕਦੇ, ਉਹ ਸਕੈਨਰ 'ਚ ਆ ਜਾਣਗੇ। ਉਹਨਾਂ ਨੇ ਕਿਹਾ ਵੀ ਅਸੀਂ ਮਦਦ ਕਰਨੀ ਆ ਤਾਂ ਸਾਨੂੰ ਕੋਈ ਹੋਰ ਮੀਡੀਆ ਲੱਭਣਾ ਪਊ ਜਿਸ ਦੇ ਉੱਤੇ ਗਵਰਨਮੈਂਟ ਆਫ ਇੰਡੀਆ ਸਾਡੇ ਤੇ ਕਿਸੇ ਕਿਸਮ ਦਾ ਕੋਈ ਐਕਸ਼ਨ ਨਾ ਲੈ ਸਕੇ। ਤੋ ਉਸ ਪੁਆਇੰਟ ਆਫ ਵਿਊ ਤੋਂ 23 ਲੱਖ ਰੁਪਏ ਦੇ ਉਹਨਾਂ ਨੇ ਟਾਇਲਟ, ਮੂਵੇਬਲ ਟਾਇਲਟ ਜਿਹੜੇ ਹੁੰਦੇ ਆ, ਉਹ ਉੱਥੇ ਉਹਨਾਂ ਨੇ ਪ੍ਰੋਵਾਈਡ ਕੀਤੇ। ਉਸ ਤੋਂ ਇਲਾਵਾ ਉਹਨਾਂ ਨੇ ਉੱਥੇ ਲੰਗਰ ਦੇ ਲਈ ਰਾਸ਼ਨ ਦਿੱਤਾ, ਉਹਦਾ ਪੈਸਾ ਨਹੀਂ ਦਿੱਤਾ, ਲੰਗਰ ਦੇ ਲਈ ਰਾਸ਼ਨ ਦਿੱਤਾ। ਤੋ ਜਿਸ ਵਕਤ ਜਿਸ ਤਰੀਕੇ ਦੇ ਨਾਲ, ਕਿਉਂਕਿ ਸਰਕਾਰ ਦਾ ਇੱਕ ਬਹੁਤ ਬੜਾ ਸੰਘਰਸ਼ ਅੰਦੋਲਨ ਦੇ ਖਿਲਾਫ ਬਹੁਤ ਬੜਾ ਉਹਨਾਂ ਦਾ ਇੱਕ ਡਿਜ਼ਾਈਨ ਆ ਕਿ ਉਹ ਕਿਸੇ ਨਾ ਕਿਸੇ ਤਰੀਕੇ ਨੂੰ ਡਿਫੇਮ ਕਰਨਾ ਚਾਹੁੰਦੇ ਆ, ਕਿਸੇ ਨਾ ਕਿਸੇ ਤਰੀਕੇ ਨਾਲ ਡਿਸਕ੍ਰੈਡਿਟ ਕਰਨਾ ਚਾਹੁੰਦੇ ਆ। ਔਰ ਜਿਹੜੇ ਬੰਦੇ ਕਿਸਾਨ ਅੰਦੋਲਨ ਨੂੰ ਕਿਸੇ ਜਗ੍ਹਾ ਤੋਂ ਵੀ, ਚਾਹੇ ਉਹ ਇਸ ਮੁਲਕ ਤੋਂ ਚਾਹੇ ਇਸ ਮੁਲਕ ਤੋਂ ਬਾਹਰ ਆ, ਉਹਨਾਂ ਨੂੰ ਵੀ ਉਹ ਉਸੇ ਤਰੀਕੇ ਨਾਲ ਕਿਸੇ ਨਾ ਕਿਸੇ ਐਂਗਲ ਤੋਂ ਲਪੇਟਣਾ ਚਾਹੁੰਦੇ। ਤੋ ਇਸ ਕਰਕੇ ਕੈਸ਼ ਦਿੱਤਾ ਨਹੀਂ ਸੀ ਜਾ ਸਕਦਾ, ਕੈਸ਼ ਮਿਸਯੂਜ਼ ਵੀ ਹੋ ਸਕਦਾ ਸੀ। ਇਹੀ ਕੰਮ ਐਗਜ਼ੈਕਟਲੀ ਖਾਲਸਾ ਏਡ ਨੇ ਕੀਤਾ। ਜਿੱਥੇ ਇਹਨਾਂ ਨੇ ਆਪਣੇ ਤਰੀਕੇ ਨਾਲ ਕੀਤਾ, ਖਾਲਸਾ ਏਡ ਨੇ ਆਪਣੇ ਤਰੀਕੇ ਨਾਲ ਕੀਤਾ। ਸਰਦੀ ਦੇ ਵਿੱਚ ਇਹਨਾਂ ਨੇ ਬੜੇ ਕੱਪੜੇ ਬਹੁਤ ਵਧੀਆ ਉਹਨਾਂ ਨੂੰ ਪ੍ਰੋਵਾਈਡ ਕੀਤੇ। ਔਰ ਮੈਨੂੰ ਤਾਂ ਇੱਥੋਂ ਤੱਕ ਵੀ ਪਤਾ ਲੱਗਿਆ ਕਿ ਜਿਹੜੇ ਕਿਸਾਨ ਨਹੀਂ ਵੀ ਸੀ, ਉਹਨਾਂ ਨੂੰ ਵੀ ਵਿਚਾਰਿਆਂ ਨੂੰ, ਗਰੀਬਾਂ ਨੂੰ ਕੱਪੜੇ ਦਿੱਤੇ। ਔਰ ਕਈ ਲੋਕ ਉਸ ਨੂੰ ਐਕਸਪਲੋਇਟ ਲੈ ਕੇ ਕਈ ਜਰਸੀਆਂ ਲੈ ਕੇ ਚਲੇ ਗਏ, ਉਹਨਾਂ ਨੇ ਉੱਤੇ ਉਹਨੂੰ ਵੇਚ ਵੀ ਦਿੱਤੀਆਂ ਕਿਸੇ ਨੇ। ਪ੍ਰੋਫੈਸਰ ਸਾਹਿਬ, ਉਹ ਫਿਰ ਇਹ ਤੋਂ ਅਗਲੀ ਗੱਲ ਜਿਹੜੀ ਕਹਿੰਦੇ ਆ, ਮੈਂ ਇਹ ਵੀ ਆ ਕਿ ਠੀਕ ਆ ਲੰਗਰ 'ਚ ਰਾਸ਼ਨ ਦਿੱਤੀ ਆ ਜਾਂ ਹੋਰ ਹੈਲਪ ਕੀਤੀ ਆ, ਪਰ ਉਹ ਕਹਿੰਦੇ ਵੀ ਸਿੱਖ ਕੋਕਸ ਆ ਜਿਹੜੀ, ਉਹ ਇੱਕ ਤਰ੍ਹਾਂ ਨਾਲ ਰਿਪਰੈਜ਼ੈਂਟ ਕਰਦੀ ਆ ਉੱਥੋਂ ਦੇ ਐਡਮਿਨਿਸਟ੍ਰੇਟਿਵ ਸਟਰਕਚਰ 'ਚ, ਕਿ ਪਾਰਲੀਮੈਂਟ ਆ ਜਿਵੇਂ, ਜਾਂ ਪਾਰਲੀਮੈਂਟ ਉੱਥੋਂ ਦੇ ਕਾਂਗਰਸ ਮੈਂਬਰਸ ਆ, ਕਿ ਉਹਨਾਂ ਦੇ ਰਾਹੀਂ ਕੋਈ ਵੱਡਾ ਜਿਹੜਾ ਐਫਰਟ ਨਹੀਂ ਕੀਤਾ ਗਿਆ ਇਸ ਇਸ਼ੂ ਨੂੰ ਇੰਟਰਨੈਸ਼ਨਲਾਈਜ਼ ਕਰਨ ਦਾ। ਦੇਖੋ, ਇੱਕ ਪਾਸੇ ਤਾਂ ਉਹ ਕੀ ਗੱਲ ਕਹਿੰਦਾ, ਦੂਸਰੇ ਪਾਸੇ ਉਸੇ ਗੱਲ ਨੂੰ ਸੈਲਫ ਕੰਟਰਡਿਕਟਰੀ ਗੱਲਾਂ ਕਰਦਾ ਪੀਟਰ ਫਰੈਡਰਿਕ ਜਿਹੜਾ ਹੈਗਾ। ਹੁਣ ਜਿਹੜਾ ਉਹ ਇੱਕ ਫੋਰਮ ਆ, ਉਹ ਇੱਕ ਪਲੇਟਫਾਰਮ ਆ, ਉਸ ਪਲੇਟਫਾਰਮ ਨੂੰ ਤੁਸੀਂ ਕਿਸੇ ਹੱਦ ਤੱਕ ਯੂਜ਼ ਕਰ ਸਕਦੇ ਹੋ। ਬਿਯੋਂਡ ਦੈਟ ਤੁਸੀਂ ਇੰਡੀਅਨ ਜਿਹੜਾ ਉਹਨਾਂ ਦਾ ਅਮਰੀਕਨ ਕਨਸਟੀਟਿਊਸ਼ਨ ਆ, ਉਸ ਨੂੰ ਤੁਸੀਂ ਵਾਇਲੇਟ ਨਹੀਂ ਕਰ ਸਕਦੇ। ਉਹਨਾਂ ਨੇ the best of things which they could possibly do under the circumstances, ਜਿਸ ਤਰ੍ਹਾਂ ਇੱਕ ਕਾਕਸ ਦੀ ਮੀਟਿੰਗ ਤੇ ਮੈਨੂੰ ਉਹਨਾਂ ਨੇ ਬੁਲਾਇਆ, ਮੈਂ ਜਿਹੜੀ ਪੰਜਾਬ ਦੇ ਪਾਣੀਆਂ ਦੀ ਕਨਸਟੀਟਿਊਸ਼ਨਲ ਐਕਸਪਲੋਇਟੇਸ਼ਨ ਹੋਈ ਆ, ਉਸ ਇਸ਼ੂ ਦੇ ਉੱਤੇ 20 ਮਿੰਟ ਬੋਲਿਆ। ਉੱਥੇ ਕਈ ਕਾਂਗਰਸਮੈਨ ਵੀ ਸੀ। ਇਹ ਇੱਕ ਓਪੀਨੀਅਨ ਬਣਾਉਣ ਵਾਲਾ ਫੋਰਮ ਆ, ਇਹ ਇਸ ਦੇ ਉੱਤੋਂ ਓਪੀਨੀਅਨ ਬਣ ਕੇ ਅੱਗੇ ਕਾਂਗਰਸ ਜਾਣਾ। ਫਿਰ ਉਹਨਾਂ ਨੇ ਆਪਣੇ ਇੰਟਰਸਟ ਵੀ ਦੇਖਣੇ ਆ। ਜਿਹੜੇ ਉੱਥੇ ਕਾਂਗਰਸਮੈਨ ਆਉਂਦੇ ਆ, ਉਹ ਆਪਣਾ ਐ ਤਾਂ ਹੈ ਨਹੀਂ ਵੀ ਉਹ ਜ਼ਰ ਖਰੀਦ ਹੈਗੇ, ਉਹਨਾਂ ਨੂੰ ਖਰੀਦ ਰਿਹਾ ਤੁਸੀਂ। ਕਿੱਡੇ ਕਿੱਡੇ ਬੜੇ ਲੈਵਲ ਦੇ ਬੰਦੇ ਆ। ਜਿਹੜੀ ਅੱਜ ਅਮਰੀਕਾ ਦੀ ਵਾਈਸ ਪ੍ਰੈਜ਼ੀਡੈਂਟ ਆ, ਉਹ ਵੀ ਇਸ ਕਾਕਸ ਦੀ ਮੈਂਬਰ ਰਹੀ ਆ, ਔਰ ਉਸ ਨੂੰ ਵੀ ਉਹਨਾਂ ਨੇ ਕੰਟਰੀਬਿਊਟ ਕੀਤਾ ਹੈਗਾ। ਡਾਕਟਰ ਪ੍ਰਿਤਪਾਲ ਸਿੰਘ, ਉਹਨਾਂ ਨੇ ਆਪਣੇ ਪੱਲਿਓਂ ਆਪਣੇ ਖਰਚੇ ਦੇ ਉੱਤੇ ਉਹਨਾਂ ਨੇ ਸਾਰਿਆਂ ਨੂੰ ਐਡੀਆਂ ਵੱਡੀਆਂ ਰਕਮਾਂ ਦਿੱਤੀਆਂ। $5 ਪੀਟਰ ਫਰੈਡਰਿਕ ਨੂੰ ਚਲਾਉਣ ਵਾਲਾ ਜਿਹੜਾ ਉਹਦੇ ਪਿੱਛੇ ਆ, ਉਸ ਨੇ $5 ਵੀ ਦਿੱਤੇ ਹੋਣ, ਦੱਸੋ। ਔਰ ਉਸ ਦੇ ਵਿੱਚ ਪੀਟਰ ਫਰੈਡਰਿਕ ਆਪਣੀ ਕਿਤਾਬ ਦੇ ਵਿੱਚ ਇਹ ਗੱਲ ਮੰਨ ਰਿਹਾ ਵੀ ਪੈਸੇ ਦਿੱਤੇ ਆ ਜੀ ਉਹਨਾਂ ਨੇ। ਤੋ ਉਹ ਸਾਰੀ ਡਿਟੇਲ ਇਹਦੇ ਵਿੱਚ ਦਿੱਤੀ ਹੋਈ ਆ ਉਹਨੇ ਆਪ। ਦੇਖੋ ਤੁਸੀਂ, ਮੈਂ ਤੁਹਾਨੂੰ ਬੇਨਤੀ ਕਰੂੰਗਾ ਵੀ ਇਹਦੀ ਤੁਸੀਂ ਫੋਟੋ ਲੈ ਕੇ ਉਸ ਬੰਦੇ ਨੂੰ, ਪੀਟਰ ਫਰੈਡਰਿਕ ਨੂੰ, ਔਰ ਪੀਟਰ ਫਰੈਡਰਿਕ ਦੇ ਪਿੱਛੇ ਜਿਹੜਾ ਪ੍ਰੋਕਸੀ ਬੰਦਾ ਹੈਗਾ, ਉਸ ਨੂੰ ਇਹ ਉਹਦੇ ਜ਼ਿਹਨ 'ਚ ਲੈ ਕੇ। ਮੈਂ ਨਾ ਪੜ੍ਹ ਰਿਹਾ, ਕਮਲਾ ਹੈਰਿਸ ਦਾ ਨਾਮ ਪੜੋ। ਨਹੀਂ, ਸਭ ਤੋਂ ਇੰਪੋਰਟੈਂਟ ਨਾਂ ਜਿਹੜਾ ਆ, ਉਹ ਮੈਂ ਜਿਹੜਾ ਦੇਖ ਰਿਹਾ, ਕਮਲਾ ਹੈਰਿਸ ਦਾ ਨਾਂ ਆ। $27,000 ਜਿਹੜਾ ਲਿਖਿਆ ਗਿਆ। ਦੇਖੋ,
ਔਰ ਦੂਸਰੇ ਵੀ ਪੜੋ, ਤੁਸੀਂ ਦੂਸਰੇ ਵੀ ਪੜੋ ਤਾਂ ਕਿ ਤੁਹਾਡੇ ਇਹ ਅਸੀਂ ਆਪਣੀ ਫੋਟੋ ਜ਼ਰੂਰ ਜਿਹੜੀ ਤੁਸੀਂ ਇੰਟਰਵਿਊ ਫੋਟੋ ਲੈ ਚ ਉਹ ਲਓ, ਦਿਖਾਵਾਂਗੇ, ਫੋਟੋ ਜ਼ਰੂਰ ਲੈ ਤੇ ਲਿਓ, ਕਿਉਂਕਿ ਮੈਂ ਚਾਹੁੰਦਾ ਕਿ ਕੁਝ ਸਵਾਲ ਜਿਹੜੇ ਆ ਸਾਡੇ ਇਸ ਟਾਈਮਿੰਗ ਦੇ ਵਿੱਚ ਹੋਣ, ਇਹ ਅਸੀਂ ਜ਼ਰੂਰ ਆਪਣੇ ਦਰਸ਼ਕਾਂ ਨੂੰ ਦਿਖਾਵਾਂਗੇ। ਇਹ ਜਿਹੜੀ ਤੁਸੀਂ ਗੱਲ ਕੀਤੀ ਆ, ਇਹਦੇ ਤੇ ਵੀ ਕੁਐਸਚਨ ਰੇਜ਼ ਕਰਦੇ ਆ। ਕੀ ਕਹਿੰਦੇ ਆ? ਉਹ ਕਹਿੰਦੇ ਆ ਕਿ ਜਿਹੜੀ ਫੰਡਿੰਗ ਆ, ਕਿਉਂਕਿ ਓਬਵੀਅਸ ਜੀ ਗੱਲ ਆ, ਫੰਡਿੰਗ ਉੱਥੋਂ ਦਾ ਸਿਸਟਮ ਪੋਲਿਟਿਕਸ ਦਾ ਇਹੋ ਜਿਹਾ, ਫੰਡਿੰਗ ਕੀਤੀ ਜਾਂਦੀ ਆ, ਲੋਬਿੰਗ ਕੀਤੀ ਜਾਂਦੀ ਆ, ਤੇ ਉਹ ਕਹਿੰਦੇ ਆ ਵੀ ਜਿਹੜੇ ਆਪਣੇ ਰਿਪਰੈਜ਼ੈਂਟੇਟਿਵਸ ਆ, ਉਹ ਜਿਹੜੇ ਸਿੱਖ ਕੋਕਸ ਦੇ ਮੈਂਬਰਸ ਨੇ, ਉਹ ਸੇਮ ਰਿਪਰੈਜ਼ੈਂਟੇਟਿਵ ਇੰਡੀਅਨ ਕੋਕਸ ਦੇ ਮੈਂਬਰ ਆ, ਵੀ ਜਿਹੜੇ ਮਤਲਬ ਉਹ ਦੋਵੇਂ, ਤੁਸੀਂ ਆਪਣੇ ਜੇ ਇੰਡੀਆ ਦੇ ਨਾਲ ਤੁਸੀਂ ਸਟਰਗਲ ਕਰ ਰਹੇ ਹੋ ਆਪਣੇ ਰਾਈਟਸ ਲਈ, ਤੇ ਤੁਸੀਂ ਕਿਵੇਂ ਆਪਣੇ ਇੰਟਰਸਟ ਉੱਥੇ ਪੂਰੇ ਕਰ ਰਹੇ ਹੋ? ਉਹ ਲੋਕਾਂ ਨੂੰ ਮਿਸਗਾਈਡ ਕਰ ਰਹੇ, ਮਿਸ ਇਨਫੋਰਮੇਸ਼ਨ, ਡਿਸਇਨਫੋਰਮੇਸ਼ਨ ਪ੍ਰੋਵਾਈਡ ਕਰ ਰਹੇ ਹੋ। ਉਹ ਓਨੈਸਟ ਨਹੀਂ, ਆਪਣੀ ਐਕਸਪਲੇਨੇਸ਼ਨ ਦੇ ਵਿੱਚ ਆਪਣੀ ਜੋ ਇਨਫੋਰਮੇਸ਼ਨ ਲੋਕਾਂ ਨੂੰ ਦੇ ਰਹੇ, ਲੋਕਾਂ ਨੂੰ ਮਿਸਗਾਈਡ ਕਰ ਰਹੇ। ਜਿਹੜੇ ਕਾਕਸ 400 ਤੋਂ ਉੱਤੇ ਕਾਕਸ ਆ ਅਮਰੀਕਾ ਦੇ ਵਿੱਚ, ਔਰ ਉਹ ਕਾਕਸ ਹੁਣ ਕੁਝ ਮੈਂਬਰ ਇਸ ਕਿਸਮ ਦੇ ਆ, ਜਿਸ ਤਰ੍ਹਾਂ ਮਿਸਟਰ ਖੰਨਾ ਇੱਕ ਮੈਂਬਰ ਆ, ਉਹ ਪਾਕਿਸਤਾਨ ਕਾਕਸ ਦਾ ਵੀ ਮੈਂਬਰ ਆ, ਇੰਡੀਆ ਦੀ ਕਾਕਸ ਦਾ ਵੀ ਮੈਂਬਰ ਆ, ਸਮਝੇ ਕਿ ਨਹੀਂ? ਰੋ ਖੰਨਾ, ਹਾਂ ਮੈਨੂੰ ਨਾਂ ਭੁੱਲ ਜਾਂਦੇ ਕਈ, ਉਹ ਬਲਕਿ ਇੰਡੀਅਨ ਕੋਕਸ ਦਾ ਕੋ ਚੇਅਰ ਆ, ਹਾਂ ਕੋ ਚੇਅਰਮੈਨ ਆ, ਲੇਕਿਨ ਪਾਕਿਸਤਾਨ ਕਾਕਸ ਦਾ ਵੀ ਮੈਂਬਰ ਆ। ਤੁਸੀਂ ਕਿਸੇ ਬੰਦੇ ਨੂੰ ਇਹ ਥੋੜ੍ਹਾ ਵੀ ਤੁਸੀਂ ਉਸ ਨੂੰ ਖਰੀਦ ਲਓਗੇ $20,000-30,000, ਤਾਂ $25,000-30,000 ਰੁਪਈਆ ਹੋਇਆ, ਤਾਂ $25,000-30,000 ਦਾ ਕਿਸੇ ਨੂੰ ਦੇਤਾ, ਉਹਦਾ ਤਾਂ ਖਰਚਾ ਹੀ ਹੈ, ਆਉਣ ਜਾਣ ਦਾ ਖਰਚਾ ਵੀ ਤਾਂ ਹੁੰਦਾ ਹੈ, ਥੋੜ੍ਹਾ ਵੀ ਉਹ ਇੱਥੇ ਵਾਂਗੂ ਬੱਸਾਂ 'ਚ ਬੈਠ ਕੇ ਆ ਕੇ ਏਡੇ ਵੱਡੇ ਲੈਵਲ ਦੇ ਬੰਦੇ ਆ ਉਹ। ਤਾਂ ਮੇਰਾ ਕਹਿਣ ਤੋਂ ਮਤਲਬ ਹੈ ਇਹ ਸਾਰਾ ਇੱਕ ਡਿਜ਼ਾਈਨ ਹੈ, ਔਰ ਡਿਜ਼ਾਈਨ ਜਿਹੜਾ ਹੈ ਉਹ ਇੰਡੀਅਨ ਇੰਟੈਲੀਜੈਂਸ ਚਲਾ ਰਹੀ ਆ। ਪੀਟਰ ਫਰੈਡਰਿਕ ਦੇ ਪਿੱਛੇ ਇੱਕ ਬੰਦਾ ਹੈਗਾ, ਕੌਣ ਬੰਦਾ ਹੈ? ਮੈਨੂੰ ਉਹਦਾ ਨਾਂ ਨਹੀਂ ਪਤਾ, ਕੋਈ ਬੰਦਾ ਹੈ, ਤੁਸੀਂ ਬਾਰ-ਬਾਰ ਕਹਿ ਰਹੇ ਹੋ। ਨਹੀਂ ਮੇਰੀ ਗੱਲ ਨਹੀਂ ਸਮਝੇ, ਘੋਸਟ ਬੰਦੇ ਹੁੰਦੇ ਆ, ਸਾਨੂੰ ਪਤਾ, ਅਸੀਂ ਇਹਨਾਂ ਗੱਲਾਂ 'ਚ ਦੀ ਗੁਜ਼ਰੇ ਵੇ। ਹੁਣ ਇਸੇ ਤਰੀਕੇ ਨਾਲ ਦੇਖੋ, ਐਕੈਡੈਮਿਕਲੀ ਸਿੱਖਾਂ ਦੀ ਆਇਡੈਂਟੀਟੀ ਤੇ ਲਗਾਤਾਰ ਬਹੁਤ ਅਟੈਕ ਹੋਏ। ਮੈਕਲੋਡ ਨੇ 12 ਕਿਤਾਬਾਂ ਲਿਖੀਆਂ, ਕੁਛ ਆਕਸਫੋਰਡ ਤੋਂ ਛਪੀਆਂ, ਕੁਛ ਹੋਰ ਬੜੀਆਂ ਪ੍ਰੈਸਟੀਜੀਅਸ ਯੂਨੀਵਰਸਿਟੀਆਂ ਦੇ ਉੱਤੋਂ ਛਪੀਆਂ ਵੀ ਆ। ਇਸੇ ਤਰ੍ਹਾਂ ਮੰਡੇਰ ਆ, ਇੱਕ ਮਿਸ਼ੀਗਨ ਯੂਨੀਵਰਸਿਟੀ 'ਚ ਐਸੋਸੀਏਟ ਪ੍ਰੋਫੈਸਰ ਆ, ਉਹਦੀ ਕਿਤਾਬ ਕੋਲੰਬੀਆ ਯੂਨੀਵਰਸਿਟੀ 'ਚ ਛਪੀ ਵੀ ਹੈ, ਜਿਹਦਾ ਕੋਲੰਬੀਆ ਯੂਨੀਵਰਸਿਟੀ ਦਾ ਲੈਵਲ ਆਕਸਫੋਰਡ ਤੇ ਦੂਜੀਆਂ ਵੱਡੀਆਂ ਯੂਨੀਵਰਸਿਟੀਆਂ ਦੇ ਬਰਾਬਰ ਹੀ ਚਲਿਆ ਜਾਂਦਾ। ਤਾਂ ਉਹ ਸਾਰੇ ਜਿਹੜੇ ਹੈਗੇ ਆ, ਔਰ ਉਹਦੀ ਕਿਤਾਬ ਆ ਜਿਹੜੀ ਨਾਓ ਇਟ ਇਜ਼ ਕੁਐਸਚਨੇਬਲ, ਉਹਨੇ ਪਲੈਜਰਿਜ਼ਮ ਕੀਤੀ ਹੈ, ਉਸਨੇ ਪਲੈਜਰਿਜ਼ਮ ਕੀਤੀ ਹੈ। ਇਸੇ ਕਿਸਮ ਦੀਆਂ ਡਿਜ਼ਾਈਨ ਦੇ ਨਾਲ ਬਹੁਤ ਸਾਰਾ ਲਿਟਰੇਚਰ ਪ੍ਰੋਡਿਊਸ ਕੀਤਾ ਗਿਆ, ਐਕੈਡੈਮਿਕ ਫੋਰਮਸ ਤੋਂ, ਯੂਨੀਵਰਸਿਟੀਆਂ ਦੇ ਫੋਰਮ ਤੋਂ ਇਹ ਕਰਾਇਆ ਗਿਆ, ਔਰ ਉਹਨਾਂ ਫੋਰਮ ਦੇ ਵਿੱਚੋਂ ਸਿੱਖ ਆਇਡੈਂਟੀਟੀ ਨੂੰ ਡਿਸਮੈਂਟਲ ਕਰਨ ਦੀ ਲਗਾਤਾਰ ਕੋਸ਼ਿਸ਼ ਕੀਤੀ ਗਈ ਫॉर ਦਾ ਲਾਸਟ 30 years, 30 ਸਾਲ ਲਗਾਤਾਰ। ਔਰ ਮੈਂ ਪੁੱਛਣਾ ਚਾਹੁੰਦਾ ਮਿਸਟਰ ਫਰੈਡਰਿਕ ਨੂੰ ਕਿ ਉਸ ਵੇਲੇ ਉਹ ਸੁੱਤਾ ਪਿਆ ਸੀ, ਉਹਦੀਆਂ ਅੱਖਾਂ ਬੰਦ ਸੀ, ਉਹਦਾ ਦਿਮਾਗ ਕੰਮ ਨਹੀਂ ਸੀ ਕਰਦਾ, ਇੱਕ ਵੀ ਲਫ਼ਜ਼, ਮੇਰੀ ਕਿਤਾਬ ਆ ਉਹਨਾਂ ਦੇ ਖਿਲਾਫ, ਮੈਂ 25 ਸਾਲ ਉਹਨਾਂ ਦੇ ਖਿਲਾਫ ਲੜਿਆ, ਔਰ ਉਸ ਦੇ ਮੇਰੀ ਕਿਤਾਬ ਆ ਕ੍ਰਿਟਿਕ ਆਫ ਵੈਸਟਰਨ ਰਾਈਟਿੰਗ ਔਨ ਸਿੱਖ ਰਿਲੀਜਨ ਐਂਡ ਹਿਸਟਰੀ, ਮੈਕਲੋਡ ਦੀ ਹਰ ਕਿਤਾਬ ਦਾ ਮੈਂ ਰਿਵਿਊ ਕੀਤਾ ਹੋਇਆ, ਉਸ ਦੇ ਖਿਤਾਬ ਮੈਂ ਕਾਊਂਟਰ ਨੈਰੇਟਿਵ ਦਿੱਤਾ ਹੋਇਆ। ਮੇਰੀ ਗੱਲ ਸਮਝ ਗਈ? ਤਾਂ ਉਸ ਵੇਲੇ ਜਦੋਂ ਇਸ ਕਿਸਮ ਦਾ ਹਾਰਡ ਹਿਟਿੰਗ ਅਟੈਕ ਹੋ ਰਿਹਾ ਸੀ ਸਿੱਖੀਜ਼ਮ ਦੇ ਉੱਤੇ, ਗੁਰੂਆਂ ਦੇ ਉੱਤੇ, ਗੁਰੂ ਗ੍ਰੰਥ ਸਾਹਿਬ ਦੇ ਉੱਤੇ, ਸਿੱਖ ਇਤਿਹਾਸ ਦੇ ਉੱਤੇ, ਮੈਲੀਸ਼ੀਅਸ ਕਿਸਮ ਦੇ ਡਿਜ਼ਾਈਨ ਦੇ ਨਾਲ ਕਿਤਾਬਾਂ ਲਿਖਾਈਆਂ ਗਈਆਂ, ਉਹਦੇ ਵਿੱਚ ਇੰਡੀਅਨ ਇੰਟੈਲੀਜੈਂਸ ਦਾ ਬਹੁਤ ਇੰਪੋਰਟੈਂਟ ਰੋਲ ਆ। ਹੁਣ ਆਫ ਲੇਟ ਆਕਸਫੋਰਡ ਯੂਨੀਵਰਸਿਟੀ ਨੂੰ ਬਹੁਤ ਵੱਡੀ ਡੋਨੇਸ਼ਨ ਗਈ ਹੈ ਇੰਡੀਆ ਕਨੀ, ਬਹੁਤ ਵੱਡੀ। ਉਹਨਾਂ ਨੇ ਕੀ ਕਿਹਾ, ਉਹ ਕਹਿਣ ਲੱਗੇ ਵੀ ਅਸੀਂ ਤੁਹਾਨੂੰ ਆਹ ਡੋਨੇਸ਼ਨ ਦਿੰਦੇ ਹਾਂ। ਸਿੱਖਾਂ ਨੇ ਵੀ ਬਣਾਈਆਂ ਚੇਅਰ, ਪਰ ਸਿੱਖਾਂ ਦੀਆਂ ਜਿਹੜੀਆਂ ਚੇਅਰਸ ਆ ਉਹ ਸਿੱਖਾਂ ਦੇ ਖਿਲਾਫ ਹੀ ਯੂਜ਼ ਹੋਈ, ਕਿਉਂਕਿ ਸਿੱਖ ਵਿਚਾਰੇ ਸਿੰਪਲ ਆ, ਉਹ ਬਿਲੀਫ ਸਿਸਟਮ, ਉਹ ਰੱਬ ਨੂੰ ਮੰਨਣ ਵਾਲੇ, ਉਹ ਕਹਿੰਦੇ ਵਿਸ਼ਵਾਸ ਕਰਦੇ ਆ ਲੋਕਾਂ ਦੇ ਉੱਤੇ। ਇਹ ਸਾਡੇ ਧਰਮ ਦੇ ਵਿੱਚ ਵੀ, ਸਾਡੀ ਰਹੁ ਰੀਤਾਂ ਵਿੱਚ ਵੀ ਸਿਖਾਇਆ ਜਾਂਦਾ, ਤੁਸੀਂ ਵਿਸ਼ਵਾਸ ਦੇ ਪਾਤਰ ਬਣੋ। ਤਾਂ ਉਹ ਜਿਹੜਾ ਹਿੰਦੂ ਆ ਉਹ ਕਲੈਵਰ ਆ, ਉਹਨਾਂ ਨੇ ਕੀ ਕੀਤਾ, ਆਕਸਫੋਰਡ ਯੂਨੀਵਰਸਿਟੀ ਨਾਲ ਨੈਗੋਸ਼ੀਏਸ਼ਨ ਕੀਤੀ ਕਿ ਅਸੀਂ ਤੁਹਾਨੂੰ ਇੰਨੇ ਪੈਸੇ ਦਿੰਦੇ ਹਾਂ ਤੇ ਉਹ ਪੈਸੇ ਤੁਸੀਂ ਡੋਨੇਸ਼ਨ 'ਚ ਕੰਸੀਡਰ ਕਰ ਲਓ, ਉਸ ਦੇ ਨਾਲ ਕੁਛ ਸਾਨੂੰ ਤੁਸੀਂ ਦਿਓ ਜਿਹੜੀਆਂ ਜਿਨ੍ਹਾਂ ਤੇ ਅਸੀਂ ਆਪਣੇ ਬੰਦੇ ਭੇਜੀਏ, ਕੁਛ ਤੁਸੀਂ ਆਪ ਆਪਣੇ ਕੋਲ ਰੱਖ ਲਓ ਆਪਣੇ ਹਿਸਾਬ ਦੇ ਨਾਲ, ਜਿਸ ਤਰ੍ਹਾਂ ਤੁਸੀਂ ਜਿਨ੍ਹਾਂ ਬੰਦਿਆਂ ਨੂੰ ਅਪਾਇੰਟ ਕਰਨਾ ਚਾਹੁੰਦੇ, ਫੈਲੋਸ਼ਿਪ ਦੇਣਾ ਚਾਹੁੰਦੇ, ਉਹਨਾਂ ਨੂੰ ਦਿਓ, ਪਰ ਕੁਛ ਫੈਲੋਸ਼ਿਪ ਅਸੀਂ ਦੇਵਾਂਗੇ। ਉਹਨਾਂ ਨੇ ਕੀ ਕੀਤਾ, ਹਿੰਦੂਆਂ ਨੇ, ਉਹਨਾਂ ਨੇ ਕਿਹਾ ਵੀ ਜੇ ਸਿੱਖ ਜਿਹੜੇ ਗੋਰੇ ਆ, ਉਹ ਜਦੋਂ ਸਿੱਖਾਂ ਦੇ ਖਿਲਾਫ ਕਿਤਾਬ ਲਿਖਦੇ ਆ, ਉਹਨਾਂ ਦੇ ਉੱਤੇ ਸ਼ੱਕ ਖੜਾ ਹੋ ਜਾਂਦਾ। ਜਿਸ ਤਰੀਕੇ ਦੇ ਨਾਲ ਸਾਡੇ ਨਾਲ ਗੋਰਿਆਂ ਨੇ ਬੇਈਮਾਨੀਆਂ ਕੀਤੀਆਂ,
ਬੇਈਮਾਨੀ ਦੇ ਨਾਲ ਸਾਡਾ ਜਿਹੜਾ ਐਡਾ ਵੱਡਾ ਅੰਪਾਇਰ ਸੀ, ਸਾਡੇ ਮਾਈਨਰ ਮਹਾਰਾਜੇ ਨੂੰ ਜਿਹਦੇ ਉਹ ਆਪ ਸਰਪ੍ਰਸਤ ਸੀ, ਉਹਦੇ ਨਾਲ ਧੋਖਾ ਕਰਕੇ ਉਹਨਾਂ ਨੇ ਸਾਡਾ ਸਾਰਾ ਜਿਹੜਾ ਅੰਪਾਇਰ ਸੀ ਉਹ ਹੜੱਪ ਕਰ ਲਿਆ। ਉਸ ਤੋਂ ਇਲਾਵਾ ਸਾਡੇ 6 ਪ੍ਰਮੁੱਖ ਗੁਰਦੁਆਰੇ, ਇਤਿਹਾਸਕ ਧਾਰਮਿਕ ਜਿਹੜੇ ਸਥਾਨ ਸੀ, ਉਹ ਉਹਨਾਂ ਨੇ ਆਪਣੇ ਸਿੱਧੇ ਕਬਜ਼ੇ 'ਚ ਕਰੇ। ਨਾ ਕੋਈ ਮੰਦਰ ਕੀਤਾ, ਨਾ ਕੋਈ ਮਸਜਿਦ ਕੀਤੀ। ਤੋ ਉਹ ਬੜੀ ਕਲੈਵਰ ਕੌਮ ਆ, ਉਹ ਇੱਕ ਡਿਜ਼ਾਈਨ ਦੇ ਨਾਲ ਚੱਲਦੇ ਆ ਔਰ ਬੜੀ ਉਹਨਾਂ ਦੀਆਂ ਸਟਲ ਮੂਵਸ ਹੁੰਦੀਆਂ, ਔਰ ਉਹ ਸਟਲ ਮੂਵ ਹੀ ਹੁਣ ਹੋ ਰਹੀ। ਇਹ ਜਿਹੜੇ ਬੰਦੇ ਆ, ਜਿਹੜੇ ਸੋ ਕਾਲਡ ਕਾਕਸ ਦੇ ਬੰਦੇ, ਕਾਕਸ ਇੱਕ ਪਲੇਟਫਾਰਮ, ਕਾਕਸ ਕਿਸੇ ਨੂੰ ਡਿਕਟੇਟ ਨਹੀਂ ਕਰ ਸਕਦਾ, ਕਾਕਸ ਕੋਈ ਅਥਾਰਟੀ ਨਹੀਂ ਹੈ, ਉਹ ਇੱਕ ਪਲੇਟਫਾਰਮ ਆ ਜਿੱਥੇ ਤੁਸੀਂ ਇੱਕ ਆਪਣਾ ਪੁਆਇੰਟ ਆਫ ਵਿਊ ਪ੍ਰੋਜੈਕਟ ਕਰਦੇ ਹੋ। ਉਸ ਪੁਆਇੰਟ ਆਫ ਵਿਊ ਤੋਂ ਇਹ ਤਾਂ ਕੋਈ ਜ਼ਰੂਰੀ ਨਹੀਂ 100% ਵੀ ਉਹ ਐਗਜ਼ੈਕਟਲੀ ਜਿਹੜੇ ਉੱਥੇ ਸਿੱਖ ਬੋਲਦੇ ਆ ਉਹ ਗੱਲ ਨੂੰ ਹੂ ਬਹੂ ਉਸ ਤਰ੍ਹਾਂ ਲੈ ਲੈਣ। ਉਹਨਾਂ ਨੇ ਹਰ ਚੀਜ਼ ਨੂੰ ਆਪਣੇ ਹਿਸਾਬ ਨਾਲ ਮੇਜਰ ਕਰਨਾ, ਸਮਝੇ ਨਹੀਂ? ਉਹਨਾਂ ਨੇ ਕੋਈ ਸਿੱਖਾਂ ਦੇ ਗੁਲਾਮ ਤਾਂ ਹੈ ਨਹੀਂ, ਸਿੱਖਾਂ ਦੇ ਜ਼ਰ ਖਰੀਦ ਨਹੀਂ ਹੈ, ਠੀਕ ਹੈ ਨਹੀਂ ਮੇਰੀ ਗੱਲ? ਤੋ ਹੁਣ ਜਿਸ ਤਰ੍ਹਾਂ ਮੈਂ ਪਾਣੀਆਂ ਦੇ ਇਸ਼ੂ ਦੇ ਉੱਤੇ ਬੋਲਿਆ, ਸਮਝੇ ਕਿ ਨਹੀਂ? ਹਾਲਾਂਕਿ ਜਿਹੜਾ ਵਾਟਰ ਡਿਸਪਿਊਟ ਉੱਥੇ ਹੈ ਅਮਰੀਕਾ ਦੇ ਵਿੱਚ, ਉਹ ਬਹੁਤ ਵਧੀਆ, ਕਿਉਂਕਿ ਉੱਥੇ ਜਿਹੜੀਆਂ ਸਟੇਟਾਂ ਹੈਗੀਆਂ ਉਹਨਾਂ ਦੇ ਸੋਵਰਨ ਰਾਈਟਸ ਆ ਔਨ ਦੇਅਰ ਰਿਵਰਸ। ਈਵਨ ਸੋ ਮੈਂ ਸੋਚਿਆ, ਹੁਣ ਮੈਂ ਤੁਹਾਨੂੰ ਇਹਨਾਂ ਡਿਟੇਲ ਮੈਂ ਤਾਂ ਸਾਰੀ ਦੁਨੀਆ ਦੀ ਇਹ ਹੋਰ ਆਪਾਂ ਇੰਟਰਵਿਊ ਇਹਦੇ ਤੇ ਕਰ ਸਕਦੇ ਹਾਂ। ਮੈਂ ਅਗਲਾ ਸਵਾਲ ਤੁਹਾਨੂੰ ਇਹਦੇ ਤੇ ਕਰਦਾ ਕਿ ਜਿਹੜਾ ਤੁਸੀਂ ਇਹ ਬਿਲਕੁਲ ਕਾਫੀ ਗੱਲ ਕਲੀਅਰ ਕੀਤੀ ਆ ਕਿ ਜਿਹੜਾ ਮੈਂਬਰਸ ਦਾ, ਕਿਉਂਕਿ ਬੜਾ ਵੱਡਾ ਇਸ਼ੂ ਸੀ ਕਿ ਮੈਂਬਰਸ ਦੋਵੇਂ ਪਾਸੇ ਕਿ ਉਹ ਕਿਵੇਂ ਹੋ ਜੇ। ਹੁਣ ਚਲੋ ਇੱਕ ਉਹਨਾਂ ਦਾ ਇੱਕ ਹੋਰ ਵੱਡਾ ਇਲਜ਼ਾਮ ਜਿਹੜਾ ਇਸ ਸਾਰੀ ਕਿਤਾਬ 'ਚ ਫੋਰਵਰਡ 'ਚ ਵੀ ਜਿਹੜਾ ਬੈਂਸ ਐਡਵੋਕੇਟ ਬੈਂਸ ਵੀ ਲਿਖ ਰਹੇ ਆ, ਉਹ ਇਹ ਪੋਰਟਰੇ ਕਰ ਰਹੇ ਆ ਕਿ ਸਿੱਖ ਕੋਕਸ ਨੇ ਕੁਝ ਨਹੀਂ ਕੀਤਾ ਵੀ ਹੈ ਕੋਈ ਸਿੱਖ ਕੋਕਸ ਨੇ 2013 ਤੋਂ ਬਾਅਦ ਜਦੋਂ ਬਣੀ ਆ, ਆਪਣੀਆਂ ਲਿਮਿਟੇਸ਼ਨਸ ਦੇ ਮੁਤਾਬਕ, ਆਪਣਾ ਜਿੰਨਾ ਕੁਝ ਵੱਧ ਤੋਂ ਆਪਣੇ ਵਿੱਤ ਦੇ ਮੁਤਾਬਕ ਉਹਨਾਂ ਨੇ ਜੋ ਕੁਝ ਕਰ ਸਕਦੇ ਸੀ, ਜੋ ਪੋਸੀਬਲ ਸੀ, ਉਹ ਕੀਤਾ। ਮੈਂ ਤੇ ਇੱਕ ਸਵਾਲ ਕਰਦਾ, ਜੇ ਫਰਜ਼ ਕਰੋ ਜਿਹੜੇ ਇਸ ਵੇਲੇ ਸਿੱਖ ਕਾਕਸ ਦੇ ਲੀਡਰ ਆ ਉੱਥੇ, ਉਹਨੂੰ ਇਤਰਾਜ਼ ਤਾਂ ਉਹਨਾਂ ਨਾਲ ਹੀ, ਉਹਨਾਂ ਦਾ ਨਾਮ ਵੀ ਲੈਂਦਾ ਉਹ ਪੀਟਰ ਫਰੈਡਰਿਕ, ਤਾਂ ਪੀਟਰ ਫਰੈਡਰਿਕ ਦੇ ਹੱਥ ਟੁੱਟ ਗਏ ਸੀ ਕਿ ਉਹ ਆਪ ਉੱਥੇ ਜਾ ਕੇ ਕਰਦਾ। ਜੇ ਫਰਜ਼ ਕਰੋ ਤੁਸੀਂ ਵੀ ਕੋਈ ਕੰਮ ਕਰ ਰਹੇ ਹੋ ਕਿਸੇ ਮਿਸ਼ਨ ਲਈ, ਮੈਂ ਵੀ ਕੋਈ ਕੰਮ ਕਰ ਰਿਹਾ, ਮੈਨੂੰ ਲੱਗਦਾ ਵੀ ਤੁਸੀਂ ਕੰਮ ਨਹੀਂ ਪੂਰਾ ਕਰ ਰਹੇ ਤਾਂ ਮੈਂ ਅੱਗੇ ਹੋ ਕੇ ਕੰਮ ਕਰਾਂ। ਮੇਰਾ ਮਤਲਬ ਇਹ ਨਹੀਂ ਕਿ ਮੈਂ ਲਕੀਰ ਮਿਟਾ ਦਿਆਂ, ਮੇਰਾ ਮਤਲਬ ਪਰਪਸ ਇਹ ਆ, ਮੇਰਾ ਮੋਟਿਵ ਇਹ ਆ, ਮੇਰਾ ਮਿਸ਼ਨ ਇਹ ਆ ਕਿ ਮੈਂ ਆਪਣੀ ਲਕੀਰ ਇੰਨੀ ਲੰਬੀ ਕਰ ਲਾਂ, ਆਪਣੇ ਆਪ ਤੁਹਾਡਾ ਨਾਮੋ ਨਿਸ਼ਾਨ ਮਿਟ ਜਾਏਗਾ। ਉਹਨਾਂ ਲੋਕਾਂ ਨੇ ਕੀਤਾ ਕੁਛ ਨਹੀਂ, ਕਰਨਾ ਕੁਛ ਨਹੀਂ, ਦੇਣਾ ਇੱਕ ਪੈਸਾ ਨਹੀਂ, ਧੇਲਾ ਨਹੀਂ ਦੇਣਾ, ਪਰ ਕ੍ਰਿਟਿਸਿਜ਼ਮ ਹਰ ਕਿਸਮ ਦਾ ਕਰਨਾ। ਕ੍ਰਿਟਿਸਿਜ਼ਮ ਤਾਂ ਉਸੇ ਤੇ ਹੋਏਗਾ ਨਾ, ਮਾਫ ਕਰਨਾ, ਜਿਹੜਾ ਕੁਛ ਕਰੇਗਾ। ਜਿਹੜਾ ਕੁਛ ਕਰਦਾ ਹੀ ਨਹੀਂ ਉਹਦਾ ਕੀ ਕ੍ਰਿਟਿਸਿਜ਼ਮ ਹੋਏਗਾ? ਮੇਰੀ ਇੱਕ ਮਿੰਟ ਇਹ ਗੱਲ ਨੂੰ ਸਮਝਣ ਦੀ ਕੋਸ਼ਿਸ਼ ਕਰੋ, ਇਹ ਗੱਲ ਬੜੀ ਬਰੀਕ ਆ। ਤੁਸੀਂ ਕ੍ਰਿਟਿਸਿਜ਼ਮ ਉਸ ਬੰਦੇ ਦਾ ਕਰੋਗੇ ਜਿਹੜਾ ਕੁਛ ਕਰ ਰਿਹਾ। ਹੁਣ ਇੱਥੇ ਮੇਰਾ ਰਸੋਈਆ ਰੋਟੀ ਬਣਾ ਰਿਹਾ, ਤਾਂ ਹੀ ਮੈਂ ਜਿਹੜਾ ਬਣਾਉਂਦੇ ਹੀ ਕੱਖ ਨਹੀਂ, ਮੈਂ ਉਹਨੂੰ ਵਿਚਾਰੇ ਨੂੰ ਕਿਉਂ ਕ੍ਰਿਟਿਸਾਈਜ਼ ਕਰੂੰਗਾ? ਮੈਂ ਉਸੇ ਨੂੰ ਕਰੂੰ ਜਿਹੜਾ ਕੁਛ ਕਰ ਰਿਹਾ। ਤੋ ਪੀਟਰ ਫਰੈਡਰਿਕ ਇੰਡੀਅਨ ਇੰਟੈਲੀਜੈਂਸ ਦੇ ਇਸ਼ਾਰੇ ਤੇ ਉਹਨਾਂ ਕ੍ਰੈਡੀਬਲ ਸਿੱਖਾਂ ਦੇ ਉੱਤੇ ਅਟੈਕ ਕਰ ਰਿਹਾ ਜਿਹੜੇ ਕੰਮ ਕਰ ਰਹੇ ਆ, ਬਹੁਤਾ ਕਰ ਰਹੇ ਆ, ਥੋੜਾ ਕਰ ਰਹੇ ਆ, ਜਿੰਨਾ ਉਹਨਾਂ ਦਾ ਵਿੱਤ ਆ ਉਹਦੇ ਮੁਤਾਬਕ ਕਰ ਰਹੇ ਆ, ਜਿੰਨੇ ਸਰਕਮਸਟਾਂਸਿਸ ਆ। ਦੇਖੋ ਕਿਸੇ ਬੰਦੇ ਨੇ ਸਰਕਮਸਟਾਂਸਿਸ ਦੇ ਮੁਤਾਬਕ ਹੀ ਉਹਦੇ ਕਰਨਾ, ਉਸ ਫਰੇਮਵਰਕ 'ਚ ਹੀ ਕਰਨਾ। ਫਰੇਮਵਰਕ ਨੂੰ ਕੋਈ ਬੰਦਾ ਉਹਨਾਂ ਦੇ ਫਰੇਮਵਰਕ ਨੂੰ ਵਾਇਲੇਟ ਨਹੀਂ ਕਰ ਸਕਦਾ। ਸੋ ਇਸ ਕਰਕੇ rather than appreciating the effort of those people who are doing in accordance with the limitations, ਉਸ ਨੂੰ ਐਪਰੀਸ਼ੀਏਟ ਕਰਨ ਦੀ ਬਜਾਏ ਤੁਸੀਂ ਉਹਨਾਂ ਨੂੰ ਡਿਮੋਲਿਸ਼ ਕਰਨਾ, ਇਹ ਬੜੀ ਮਤਲਬ ਹੀਨੀਅਸ ਕਿਸਮ ਦਾ ਇੱਕ ਮੈਂ ਸਮਝਦਾ ਬਹੁਤ ਬੜੀ ਕਨਸਪੀਰੇਸੀ ਆ, ਜਿਸ ਦੇ ਅਧੀਨ ਇਹ ਜਿਹੜਾ ਪੀਟਰ ਫਰੈਡਰਿਕ ਜਾਂ ਇਹਦੇ ਨਾਲ ਦੇ ਜਿੰਨੇ ਵੀ ਬੰਦੇ ਉਹ ਇਹ ਕੰਮ ਕਰ ਰਹੇ। ਤੇ ਪੀਟਰ ਫਰੈਡਰਿਕ ਤੇ ਤੁਸੀਂ ਇਹ ਬਾਰ-ਬਾਰ ਕਹਿ ਰਹੇ ਹੋ ਕਿ ਏਜੰਸੀਜ਼ ਦਾ ਬੰਦਾ, ਇੰਡੀਅਨ ਏਜੰਸੀਜ਼ ਨੇ ਤਾਂ ਉਹਦੇ ਤੇ ਕੇਸ ਉਹ ਇਸ ਕਰਕੇ ਮੇਰੀ ਸੁਣ ਤਾਂ ਲਓ ਨਾ, ਪਹਿਲਾਂ ਇੰਡੀਅਨ ਜਿਹੜੀ ਇੰਟੈਲੀਜੈਂਸ ਆ ਉਹਦੀ ਕ੍ਰੈਡੀਬਿਲਿਟੀ ਬਿਲਡ ਕਰੇਗੀ, ਉਹਨੂੰ ਕਹੇਗੀ ਤੂੰ ਸਾਡੇ ਤੇ ਅਟੈਕ ਕਰ, ਫਿਰ ਉਸ ਤੋਂ ਬਾਅਦ ਉਹਨੂੰ ਯੂਜ਼ ਕਰੇ, ਉਹਨੂੰ ਬਿਲਡ ਕਰੇਗੀ, ਉਹਦੀ ਕ੍ਰੈਡੀਬਿਲਿਟੀ ਬਣਾਏਗੀ। ਤੋ ਦੈਟ ਇਜ਼ ਅ ਡਿਜ਼ਾਈਨ, that is a politics at a much bigger and sensitive scale। ਇਸੇ ਤਰੀਕੇ ਨਾਲ ਮੈਕਲੋਡ 12 ਕਿਤਾਬਾਂ ਉਸ ਦੀਆਂ ਹੈਗੀਆਂ, ਉਹ 12 ਕਿਤਾਬਾਂ ਦਾ ਮੈਂ ਉਹਨਾਂ ਦਾ ਕ੍ਰਿਟੀਕ ਲਿਖਿਆ। ਮੇਰੀ ਕਿਤਾਬ ਆ ਕ੍ਰਿਟੀਕ ਆਫ ਵੈਸਟਰਨ ਰਾਈਟਿੰਗ ਔਨ ਸਿੱਖ ਰਿਲੀਜਨ ਐਂਡ ਹਿਸਟਰੀ, ਪੜ੍ਹੋ ਉਸ ਨੂੰ ਤੁਸੀਂ। ਤਾਂ ਉਸ ਜਿਹੜੀਆਂ ਸਾਰੀਆਂ ਉਹਨਾਂ ਨੇ ਲਿਟਰੇਚਰ, ਜਿੰਨਾ ਹੁਣ ਵੀ ਐਨ ਮਰਫੀ ਆ ਬ੍ਰਿਟਿਸ਼ ਕੋਲੰਬੀਆ ਯੂਨੀਵਰਸਿਟੀ 'ਚ ਪ੍ਰੋਫੈਸਰ ਆ, ਗੋਰੀ ਆ, ਉਹ ਕੀ ਆ, ਉਹ ਬੜੀ ਮਤਲਬ ਕਲੈਵਰ ਲੋਕ ਆ ਇਹ। ਉਹ ਗੋਰੀ ਸਲਵਾਰ ਕਮੀਜ਼ ਪਾ ਲੈਂਦੀ ਆ, ਪੰਜਾਬੀ ਬੋਲ ਲੈਂਦੀ ਆ,
ਉਸੇ ਦੇ ਉੱਤੇ ਜਿਹੜੇ ਇਸ ਕਿਸਮ ਦੇ ਜਿਹੜੇ ਬੰਦੇ ਆ ਉੱਤੇ ਕਈ ਸਿੱਖ ਉਹਦੇ ਬੜੇ ਉਪਾਸ਼ਕ ਬਣੇ ਹੋਏ ਆ, ਬੜੀ ਉਸ ਦੀ ਉਹਨੂੰ ਕੰਟਰੀਬਿਊਟ ਕਰਦੇ, ਉਹਦੀ ਹੈਲਪ ਕਰਦੇ, ਸਿਰਫ ਇਸ ਕਰਕੇ ਕਿ ਗੋਰੀ ਨੇ ਸਲਵਾਰ ਕਮੀਜ਼ ਪਾ ਲਈ, ਗੋਰੀ ਨੇ ਪੰਜਾਬੀ ਬੋਲ ਲਈ। ਤੋ ਆ ਤਾਂ ਇਸ ਕਿਸਮ ਦਾ ਸਾਡਾ, ਉਹਦਾ ਇਹ ਨਹੀਂ ਦੇਖਦੇ ਵੀ ਉਹਦੀ ਕਿਤਾਬ ਦਾ ਕੰਟੈਂਟ ਕੀ ਆ, ਕਿਸ ਤਰੀਕੇ ਨਾਲ ਉਸਨੇ ਸਿੱਖੀਜ਼ਮ ਤੇ ਅਟੈਕ ਕੀਤਾ, ਕਿਸ ਕਿਸਮ ਦਾ, ਔਰ ਉਸਨੇ ਉਹ ਅਟੈਕ ਕੀਤਾ ਆਪਣਾ ਪਿਛੋਕੜ ਨਹੀਂ ਦੇਖਿਆ। ਉਹਨੇ ਕਿਹਾ ਮਟੀਰੀਅਲਿਜ਼ਮ ਆ ਸਿੱਖੀਜ਼ਮ ਮਟੀਰੀਅਲਿਜ਼ਮ, ਸਮਝੇ ਕਿ ਨਹੀਂ। ਜਿਸ ਤਰ੍ਹਾਂ ਕਿਰਪਾਨ ਨੂੰ ਉਹ ਕਹਿੰਦੀ ਆ ਲੋਹੇ ਦਾ ਬਣਿਆ ਹੋਇਆ, ਜਿਹੜੇ ਗੁਰਦੁਆਰੇ ਆ ਉਹ ਬ੍ਰਿਕ ਐਂਡ ਮਾਰਟਰ ਹੈਗੇ ਆ, ਤੋ ਖੰਡਾ ਜਿਹੜਾ ਉਹ ਵੀ ਲੋਹੇ ਦਾ ਬਣਿਆ। ਮੈਂ ਉਹਨੂੰ ਕੁਐਸਚਨ ਕੀਤਾ, ਮੈਂ ਕ੍ਰਾਸ ਕਾਹਦਾ ਬਣਿਆ, ਕਾਗਜ਼ ਦਾ ਬਣਿਆ ਕ੍ਰਾਸ ਲੋਹੇ ਦਾ ਹੀ ਬਣਿਆ ਹੋਇਆ, ਤੇ ਤੇਰੇ ਜਿਹੜੇ ਚਰਚਿਸ ਆ ਉਹ ਕਾਹਦੇ ਬਣੇ, ਬ੍ਰਿਕ ਐਂਡ ਮਾਰਟਰ ਦੇ ਹੀ ਬਣੇ ਹੋਏ। ਸਾਡੇ ਤਾਂ ਜਿਹੜੇ ਜਿੰਨੀਆਂ ਵੀ ਬਿਲਡਿੰਗਾਂ ਉਹਨਾਂ ਤੇ ਸ਼ਹਾਦਤਾਂ ਦਿੱਤੀਆਂ ਵੀ ਸਿੱਖਾਂ ਨੇ, ਉਹਨਾਂ ਦੇ ਜ਼ਰੇ ਜ਼ਰੇ 'ਚ ਸਿੱਖਾਂ ਦਾ ਖੂਨ ਬੋਲਦਾ, ਸ਼ਹਾਦਤਾਂ ਬੋਲਦੀਆਂ। ਤੋ ਮੇਰਾ ਮਤਲਬ ਇਹਨਾਂ ਦਾ ਕਿਉਂਕਿ ਸਿੱਖਾਂ ਦਾ ਇੱਕ ਵਰਲਡ ਵਿਊ ਆ, ਜਿਸ ਵਰਲਡ ਵਿਊ ਦੇ ਮੁਤਾਬਕ ਉਹ ਸਟੇਟ ਨੂੰ ਕੁਐਸਚਨ ਕਰਦੇ, ਚਾਹੇ ਮੁਗਲਾਂ ਦੀ ਸਟੇਟ ਆ, ਚਾਹੇ ਅੰਗਰੇਜ਼ਾਂ ਦੀ ਸਟੇਟ ਸੀ, ਚਾਹੇ ਅੱਜ ਹਿੰਦੂ ਭਾਰਤ ਮਾਤਾ ਕਹਿੰਦੇ। ਅਸੀਂ ਭਾਰਤ ਮਾਤਾ ਥੋੜ੍ਹਾ ਕਹਿੰਦੇ, ਸਾਡੀ ਕੋਈ ਭਾਰਤ ਮਾਤਾ ਨਹੀਂ, ਕਿਉਂਕਿ ਅਸੀਂ ਸਰਬੱਤ ਦੇ ਭਲੇ ਦੀ ਗੱਲ ਕਰਦੇ, ਅਸੀਂ ਅਕ੍ਰੋਸ ਦੀ ਲੈਂਡ ਬਾਉਂਡਰੀਜ਼ ਗੱਲ ਕਰਦੇ। ਤਾਂ ਸਾਰੀਆਂ ਸਾਡੇ ਲਈ ਤਾਂ ਸਾਰੇ ਸਭੇ ਸਾਂਝੀਵਾਲ ਦਿਸਾਇਨ ਕੋਈ ਨਾ ਦਿਸੇ ਬਾਹਰਾ ਜੀ, ਇਹ ਮਹਾਰਾਜ ਦਾ ਕਿਹਾ। ਸਾਡੇ ਲਈ ਸਾਰੇ ਇੱਕੋ ਹੀ ਆ। ਸਾਡੇ ਗੁਰਦੁਆਰਿਆਂ 'ਚ ਕੋਈ ਆਵੇ, ਸਾਡੇ ਲੰਗਰਾਂ ਦੇ 'ਚ ਕੋਈ ਪ੍ਰਸ਼ਾਦਾ ਛਕੇ, ਉਸ ਨੂੰ ਨਾ ਤੁਸੀਂ ਪੁੱਛ ਸਕਦੇ ਭਾਈ ਤੇਰਾ ਧਰਮ ਕੀ ਹੈ, ਤੇਰੀ ਰੇਸ ਕੀ ਹੈ, ਤੇਰੀ ਜ਼ਬਾਨ ਕੀ ਹੈ, ਤੇਰਾ ਖਿੱਤਾ ਕੀ ਹੈ। ਮੇਰੀ ਗੱਲ ਸਮਝੀ ਨਾ। ਤੋ ਸਾਡਾ ਆਪਣਾ ਇੱਕ ਇਥੋਸ ਆ, ਤੋ ਅਸੀਂ ਆਪਣੇ ਇਥੋਸ ਦੇ ਮੁਤਾਬਕ ਉਸ ਨੂੰ ਵਾਇਲੇਟ ਨਹੀਂ ਕਰਦੇ, ਗੁਰੂ ਦਾ ਐਸਟੈਬਲਿਸ਼ ਕੀਤਾ ਗਿਆ। ਤੁਸੀਂ ਤਾਂ ਮਤਲਬ ਜਿਹੜਾ ਮੈਂ ਹੁਣ ਸਾਰੀ ਗੱਲਬਾਤ 'ਚ ਮੈਨੂੰ ਇਹ ਲੱਗ ਰਿਹਾ ਤੁਸੀਂ ਕਹਿ ਰਹੇ ਹੋ ਕਿ ਜਿਹੜਾ ਸਿੱਖਾਂ ਨੂੰ ਚੈਲੰਜ ਆ ਕਿ ਉਹ ਚਲੋ ਇੱਥੇ ਦਾ ਇੱਕ ਸਟੇਟ, ਇੱਕ ਸਿਵਲਾਈਜੇਸ਼ਨ ਜਿਹੜੀ ਆ ਹਿੰਦੂ ਥੋਟ ਆ ਜਾਂ ਬ੍ਰਾਹਮਣਵਾਦੀ ਥੋਟ ਆ, ਕਿ ਉਹ ਤਾਂ ਮਤਲਬ ਪ੍ਰਵਾਨ ਨਹੀਂ ਕਰਦਾ ਕਿ ਸਿੱਖ ਫਲਰਿਸ਼ ਹੋਣ। ਪਰ ਜਿਹੜਾ ਤੁਸੀਂ ਕਹਿੰਦੇ ਹੋ ਵੈਸਟ ਵੀ ਨਹੀਂ ਕਰਦਾ, ਦੇਹੀ ਦਾ ਟ੍ਰੈਜੇਡੀ। ਪਰ ਵੈਸਟ ਨੇ ਤਾਂ ਸਿੱਖਾਂ ਨੂੰ ਕਹਿੰਦੇ ਆ ਕਿ ਸਾਰੇ ਸਿੱਖਾਂ ਨੂੰ ਸ਼ਰਨ ਦੇ ਰਿਹਾ। ਵੈਸਟ ਕਿਹੜਾ ਸ਼ਰਨ ਦੇ ਰਿਹਾ? ਅਮਰੀਕਾ ਸਿੱਖ ਕੋਕਸ ਤੱਕ ਬਣਾਤੀ ਆ। ਆਮ ਤੌਰ ਤੇ ਮੈਂ ਸਵਾਲ ਕਰਦਾ ਤੁਹਾਨੂੰ, ਆਮ ਤੌਰ ਤੇ ਗੱਲ ਕਹੀ ਜਾਂਦੀ ਆ ਕਿ ਜਿਹੜੀਆਂ ਕੋਕਸਿਸ ਨੇ ਉਹ ਨੇਸ਼ਨਸ ਦੀਆਂ ਨੇ, ਨੇਸ਼ਨਸ ਦੀਆਂ ਜਿਹੜੇ ਕੋਕਸ ਆ, ਪਰ ਉਹ ਸਿੱਖਾਂ ਦੀ ਕੋਕਸ ਉਹਨਾਂ ਨੇ ਸਿੱਖਾਂ ਦੀ ਕੋਕਸ ਆ। ਫਿਰ ਉਹ ਸਿੱਖਾਂ ਦੀ ਕੋਕਸ ਨੂੰ ਇਹ ਥੋੜ੍ਹਾ ਟੋਟਲ ਆਜ਼ਾਦੀ ਦਿੰਦੇ ਆ ਵੀ ਤੁਸੀਂ, ਤੁਹਾਨੂੰ ਫੁੱਲ ਫਰੀਡਮ ਆ, ਜੋ ਮਰਜ਼ੀ ਤੁਸੀਂ ਬੋਲੋ, ਤੁਹਾਨੂੰ ਫੁੱਲ ਫਰੀਡਮ, ਜੋ ਮਰਜ਼ੀ ਤੁਸੀਂ ਇੱਥੇ ਰੈਜ਼ੋਲੂਸ਼ਨ ਪਾਸ ਕਰੋ। ਉਹਨਾਂ ਨੇ ਬੰਦਿਸ਼ ਰੱਖਿਆ, ਸਮਝੇ ਕਿ ਆਪਣੀਆਂ ਲਿਮਿਟੇਸ਼ਨਸ ਦੇ ਮੁਤਾਬਕ ਹੀ ਉਹ ਕੰਮ ਕਰ ਸਕਦੇ। ਹੁਣ ਮੈਂ ਯੂਨੀਵਰਸਿਟੀ 'ਚ ਕੰਮ ਕੀਤਾ, ਮੈਨੂੰ ਆਜ਼ਾਦੀ ਥੋੜ੍ਹੀ ਸੀ ਯੂਨੀਵਰਸਿਟੀ 'ਚ। ਜੇ ਮੈਂ ਕੱਲ੍ਹ ਨੂੰ ਉਹਨਾਂ ਨੂੰ ਕੁਐਸਚਨ ਕਰਾਂ ਵੀ ਤੁਹਾਡੀ ਹਿੰਦੂ ਯੂਨੀਵਰਸਿਟੀ ਆ, ਤੁਸੀਂ ਬਾਇਸਡ ਹੋ ਅਗੇਂਸਟ ਦੀ ਸਿੱਖਸ, ਮੇਰੀ ਗੱਲ ਸਮਝ ਹੈ ਤਾਂ ਐਕਚੁਅਲ ਇਹੀ ਗੱਲ। ਤੋ ਮੇਰਾ ਮਤਲਬ ਕਹਿਣ ਦਾ ਹੈ, ਕਿਸੇ ਫਰੇਮਵਰਕ ਦੇ ਵਿੱਚ ਤੁਸੀਂ ਕੰਮ ਕਰ ਰਹੇ ਹੋ, ਕਿਸੇ ਇੰਸਟੀਟਿਊਸ਼ਨ 'ਚ ਤੁਸੀਂ ਕੰਮ ਕਰ ਰਹੇ ਹੋ, ਤਾਂ ਤੁਹਾਡਾ ਆਪਣਾ ਇੱਕ ਡਿਸਿਪਲਿਨ ਆ ਵਿਚ ਯੂ ਹੈਵ ਟੂ ਅਬਜ਼ਰਵ। ਯੂ ਕੈਨ ਨਾਟ ਵਾਇਲੇਟ ਦੋਜ਼ ਡਿਸਿਪਲਿਨ, ਅਦਰਵਾਈਜ਼ ਯੂ ਵੁੱਡ ਬੀ ਥਰੋਨ ਆਊਟ। ਤੋ ਇਸ ਕਰਕੇ ਮੈਂ ਸਮਝਦਾ ਜਿਹੜੇ ਕਾਕਸ ਨੂੰ ਚਲਾਉਣ ਵਾਲੇ ਬੜੇ ਸਮਝਦਾਰ, ਸੂਝਵਾਨ ਔਰ ਬੜੀ ਗੱਲ ਨੂੰ ਗਹਿਰਾਈ ਤੱਕ ਸਮਝ ਕੇ ਉਹ ਮੂਵ ਆਪਣੀਆਂ ਚਲਾ ਰਹੇ, ਜਿੰਨੀਆਂ ਕਿ ਚੱਲਦੀਆਂ ਚਲਾ ਰਹੇ। ਹੁਣ ਇੱਕ ਮੈਂ ਪੜ੍ਹਿਆ ਸੀ, ਉਹ ਕੀ ਬੇਰਾ ਕਿਹੜਾ ਹੈਗਾ ਉਹ ਕਾਕਸ ਦਾ, ਉਹਨਾਂ ਦਾ ਹਾਊਸ ਆਫ ਰਿਪਰੈਜ਼ੈਂਟ, ਉਹ ਕਹਿੰਦਾ ਵੀ ਮੈਂ ਤਾਂ ਤੁਹਾਡੀ ਸਿਰਫ ਇੱਥੇ ਕੀ ਗੱਲ ਕਰੂੰਗਾ ਵੀ ਜਿਹੜੇ ਬਾਸਕਟਬਾਲ ਦੇ ਵਿੱਚ ਸਿੱਖ ਪਲੇਅਰ ਆ ਉਹ ਆਪਣੀ ਪਗੜੀ ਬੰਨ੍ਹ ਕੇ ਖੇਲਣ, ਫਾਈਨ। ਉਹ ਕਹਿੰਦਾ ਮੈਂ ਇਦੋਂ ਵੱਧ ਨਹੀਂ ਜਾਣਾ, ਫੇਅਰ ਹੈ ਨਾ। ਹੁਣ ਜੇ ਕੋਈ ਬੰਦਾ ਤੁਹਾਡੀ ਕਿੰਨੀ ਕੁ ਮਦਦ ਕਰ ਸਕਦਾ, ਤੁਸੀਂ ਉਹਨਾਂ ਕੀ ਉਹਦਾ ਥੈਂਕਸ ਮੰਨੋ। ਇਹ ਤਾਂ ਨਹੀਂ ਵੀ ਉਹਨੂੰ ਤੁਸੀਂ ਕਿਸੇ ਕਾਂਗਰਸਮੈਨ ਨੂੰ ਤੁਸੀਂ ਗਰਦਨ ਫੜ ਕੇ ਉਹਦੀ ਬਾਂਹ ਫੜ ਕੇ ਕਹੋ ਐ ਨਹੀਂ ਐ ਕਰ, ਸਮਝ ਗਏ ਨਹੀਂ ਮੇਰੀ ਗੱਲ। ਕਿਸੇ ਤੋਂ ਤੁਸੀਂ ਹੈਲਪ ਲੈਣੀ ਹੈ, ਕਿਸੇ ਤੋਂ ਤੁਸੀਂ ਕਿਸੇ ਕਿਸਮ ਦੀ ਅਸਿਸਟੈਂਸ ਲੈਣੀ ਹੈ, ਉਹਦੀ ਸਹੂਲਤ ਦੇ ਮੁਤਾਬਕ ਲੈ ਸਕਦੇ ਹੋ, ਆਪਣੀ ਸਹੂਲਤ ਦੇ ਮੁਤਾਬਕ ਨਹੀਂ। ਸਾਡੀ ਤਾਂ ਬੜੀ ਖਾਹਿਸ਼ ਆ ਵੀ ਸਾਡੇ ਤਾਂ ਜਿਹੜਾ ਗੁਰੂਆਂ ਨੇ ਸਾਡੀ ਵਿਰਾਸਤ ਦਿੱਤੀ ਆ, ਜਿਹੜੀ ਗੁਰੂਆਂ ਦੀ ਹੈਰੀਟੇਜ ਆ, ਉਸ ਦੇ ਮੁਤਾਬਕ ਦੁਨੀਆ ਦਾ ਜਿਹੜਾ ਪੋਲੀਟੀਕਲ ਆਰਡਰ ਫੰਕਸ਼ਨ ਕਰਨਾ ਚਾਹੀਦਾ, ਪਰ ਨਹੀਂ ਚੱਲ ਸਕਦਾ। ਤੋ ਅਸੀਂ ਕਿਸੇ ਸਿਸਟਮ ਦੇ ਵਿੱਚ ਰਹਿ ਕੇ ਹੀ ਮੂਵ ਕਰ ਸਕਦੇ। ਸਾਡੇ ਕੋਲ ਕੋਈ ਸੋਵਰੇਨਟੀ ਨਹੀਂ ਕਿਸ ਜਗ੍ਹਾ ਤੇ। ਸੋਵਰੇਨਟੀ ਜਿਹੜੀ ਹੈ ਉਸ ਇੱਕ ਵਿਚਾਰਧਾਰਾ ਦੀ ਸੋਵਰੇਨਟੀ। ਤੋ ਇਸ ਕਰਕੇ ਹੁਣ ਦੇਖੋ, ਸਿੱਖ ਆਇਡੈਂਟੀਟੀ ਦੀ ਗੱਲ ਕਰਦਾ ਇਹ ਬੰਦਾ, ਇੱਕ ਲਫ਼ਜ਼ ਗੁਰੂ ਗ੍ਰੰਥ ਸਾਹਿਬ ਤੋਂ ਕੋਟ ਨਹੀਂ ਕਰਦਾ, ਜਦ ਕਿ ਪੰਜਵੇਂ ਪਾਤਸ਼ਾਹ ਨੇ ਹਰ ਚੀਜ਼ ਦੱਸੀ ਵੀ ਹੈ ਵੀ ਇਹ ਜਿਹੜੇ ਸਾਡਾ ਸੈਪਰੇਟ ਰਿਲੀਜਨ ਆ, ਨਾ ਅਸੀਂ ਹਿੰਦੂਆਂ ਨੂੰ ਮੰਨਦੇ, ਨਾ ਹਿੰਦੂਆਂ ਦੇ ਪਿਲਗ੍ਰਿਮੇਜ 'ਚ ਜਾਂਦੇ ਆ, ਨਾ ਅਸੀਂ ਰਮਦਾਨ ਜਾਂਦੇ ਹਾਂ, ਨਾ ਅਸੀਂ ਕੋਈ ਇਸ ਕਿਸਮ ਦੀ ਚੀਜ਼ ਕਰਦੇ ਹਾਂ, ਨਾ ਅਸੀਂ ਹਿੰਦੂ ਹਾਂ, ਨਾ ਅਸੀਂ ਮੁਸਲਮਾਨ। ਸਭ ਸਪਸ਼ਟ ਲਫ਼ਜ਼ਾਂ 'ਚ 1136 ਪੰਨੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਮਹਾਰਾਜ ਦਾ ਹੁਕਮ। ਸਾਡਾ ਗੁਰੂ ਗ੍ਰੰਥ ਸਾਹਿਬ ਡਿਫਰੈਂਟ ਆ,
ਉਹ ਸਕ੍ਰਿਪਚਰ ਨਹੀਂ ਹੈ, ਉਹ ਜਿਉਂਦਾ ਜਾਗਦਾ ਸਾਖਸ਼ਾਤ ਗੁਰੂ ਆ, ਲਿਵਿੰਗ ਕਾਰਪੋਰੇਟ ਗੁਰੂ ਆ। ਹੁਣ ਜੇ ਹੁਣ ਮਤਲਬ ਕਿਸੇ ਗੱਲ ਨੂੰ ਇਹਨੂੰ ਸਮਝ ਤਾਂ ਹੈ ਨਹੀਂ, ਬਗੈਰ ਸਮਝ ਤੋਂ ਆਪਣੇ ਫਰੇਮਵਰਕ ਦੇ ਵਿੱਚ, ਕਿਉਂਕਿ ਉਹਦੀ ਗਰੂਮਿੰਗ ਉਸੇ ਕਿਸਮ ਦੀ ਹੋਈ ਵੀ ਹੈ, ਉਹ ਉਸੇ ਗਰੂਮਿੰਗ ਦੇ ਵਿੱਚੋਂ ਹੀ ਇਜ਼ ਮੇਕਿੰਗ ਏ ਵੈਰੀ ਸਟਲ ਐਂਡ ਹਾਰਡ ਹਿਟਿੰਗ ਅਟੈਕ ਔਨ ਦੀ ਸਿੱਖ, ਕ੍ਰੈਡੀਬਲ ਸਿੱਖਸ। ਹੁਣ ਜਿਹੜੇ ਬੰਦੇ ਆ, ਹੁਣ ਫਰਜ਼ ਕਰੋ ਮੈਂ ਕਿਤਾਬਾਂ ਲਿਖੀਆਂ, 7 ਕਿਤਾਬਾਂ ਲਿਖੀਆਂ, ਸੈਂਕੜੇ ਮੇਰੇ ਪੇਪਰ ਪਬਲਿਸ਼ ਹੋਏ ਆ, ਰਿਸਰਚ ਪੇਪਰ ਹੋਏ ਆ, ਅਖਬਾਰਾਂ 'ਚ ਖਬਰਾਂ ਨਿਕਲੀਆਂ। ਹੁਣ ਜੇ ਮੈਂ ਪ੍ਰਿਤਪਾਲ ਤੋਂ ਐਕਸਪੈਕਟ ਕਰਾਂ ਵੀ ਉਹ ਕਿਤਾਬ ਲਿਖੇ, ਉਹ ਵਿਚਾਰਾ ਕਿਤਾਬ ਥੋੜ੍ਹਾ ਲਿਖ ਸਕਦਾ। ਕਿਸੇ ਸਿਸਟਮ ਦੇ ਵਿੱਚ ਕੌਣ ਕੀ ਕਰ ਸਕਦਾ, ਸਮਝੇ ਕਿ ਨਹੀਂ। ਹੁਣ ਉਸ ਬੰਦੇ ਨੇ, ਅਸੀਂ ਕਿਤਾਬਾਂ ਲਿਖੀਆਂ, ਅਸੀਂ ਕਨਫਰੰਟ ਕੀਤਾ ਜਿਹੜੇ ਇਸ ਕਿਸਮ ਦੇ ਸੂਡੋ ਸਿੱਖ ਸਕਾਲਰ ਸੀ ਗੋਰੇ, ਮੈਂ ਜਿਨ੍ਹਾਂ ਦਾ ਨਾਮ ਲਿਆ, ਮੈਕਲੋਡ ਆ, ਐਨ ਮਰਫੀ ਆ, ਐਸੇ ਫੈਨਿਕ ਆ, ਜਿਸਨੇ ਸਿੱਖ ਮਾਰਟੀਡਰਮ ਦੇ ਉੱਤੇ ਬਹੁਤ ਮਤਲਬ ਹਾਰਡ ਹਿਟਿੰਗ ਅਟੈਕ ਕੀਤਾ, ਉਹਦੀ ਅਥੈਂਟਿਸਿਟੀ ਨੂੰ ਉਸਨੇ ਚੈਲੰਜ ਕੀਤਾ, ਉਸ ਦੇ ਖਿਲਾਫ ਅਸੀਂ ਲਿਖਿਆ। ਪਰ ਮੈਂ ਉਸ ਬੰਦੇ ਨੂੰ ਕ੍ਰੈਡਿਟ ਦਿੰਦਾ ਕਿ ਇਹਨਾਂ ਬੰਦਿਆਂ ਨੇ ਸਾਨੂੰ ਪਲੇਟਫਾਰਮ ਪ੍ਰੋਵਾਈਡ ਕੀਤੇ, ਜਿਨ੍ਹਾਂ ਪਲੇਟਫਾਰਮ 'ਤੇ ਅਸੀਂ ਉੱਥੇ ਜਾ ਕੇ ਉਹਨਾਂ ਮੁਲਕਾਂ ਦੇ ਵਿੱਚ ਉਹਨਾਂ ਨੂੰ ਕ੍ਰਿਟੀਸਾਈਜ਼ ਕੀਤਾ, ਉਹਨਾਂ ਦੇ ਖਿਲਾਫ ਆਪਣਾ ਨੈਰੇਟਿਵ ਦਿੱਤਾ, ਉਹਨਾਂ ਦੇ ਖਿਲਾਫ ਅਸੀਂ ਆਪਣੀਆਂ ਕਿਤਾਬਾਂ ਲਿਖੀਆਂ। ਕੋਈ ਅਸੀਂ ਫਿਜ਼ੀਕਲ ਝਗੜਾ, ਜਿਵੇਂ ਤੁਸੀਂ ਕਿ ਫਿਜ਼ੀਕਲ ਝਗੜੇ ਦੀ ਨਹੀਂ ਗੱਲ, ਇਹ ਵਿਚਾਰਧਾਰਾ ਦੀ ਲੜਾਈ। ਇਹਦੇ ਵਿੱਚ ਵੀ ਹੈਵ ਟੂ ਹੈਵ ਪੈਨ ਵਾਰੀਅਰਸ, ਪੈਨ ਵਾਰੀਅਰਸ ਹੈ, ਪੈਨ ਵਾਰੀਅਰ ਦਾ ਆਪਣਾ ਰੋਲ ਹੁੰਦਾ। ਅੱਜ ਸਿੱਖਾਂ ਦੇ ਖਿਲਾਫ ਕਿਸ ਕਿਸਮ ਦਾ ਲਿਟਰੇਚਰ ਹਰ ਲੈਵਲ 'ਤੇ ਸਕੂਲਾਂ 'ਚ ਵੀ ਲਿਖਿਆ ਜਾ ਰਿਹਾ, ਅਸੀਂ ਉਹਦੇ ਖਿਲਾਫ ਲੜਦੇ ਹਾਂ। ਅਸੀਂ ਉਹਦੇ ਖਿਲਾਫ ਤਲਵਾਰ ਲੈ ਕੇ ਜਾਂ ਬੰਦੂਕ ਲੈ ਕੇ ਤਾਂ ਨਹੀਂ ਲੜਦੇ, ਅਸੀਂ ਆਪਣੇ ਰੈਜ਼ੋਲੂਸ਼ਨ ਪਾਸ ਕਰਦੇ ਹਾਂ, ਅਸੀਂ ਉਹਦੇ 'ਚ ਆਪਣੀ ਕਹਿੰਦੇ ਆ ਵੀ ਸਾਡੀ ਪੰਜਾਬੀ ਪੜ੍ਹੀ ਜਾਵੇ, ਸਾਡੇ ਸਿੱਖ ਲਿਟਰੇਚਰ, ਸਿੱਖ ਇਤਿਹਾਸ ਪੜ੍ਹਿਆ ਜਾਵੇ, ਕਿਸ ਕਿਸਮ ਦਾ ਇਤਿਹਾਸ ਪੜ੍ਹਿਆ ਜਾਵੇ। ਉਹਨਾਂ ਦਾ ਉਹ ਜਿਹੜੇ ਸਿੱਖੀ ਬਾਰੇ ਲਿਖ ਰਹੇ ਆ, ਸਿੱਖ ਇਤਿਹਾਸ ਲਿਖੇ, ਉਹ ਨਹੀਂ ਜੋ ਅਸੀਂ ਕਹਿੰਦੇ ਹਾਂ, ਜੋ ਸਹੀ ਹੈ ਸਾਡੇ ਹਿਸਾਬ ਦੇ ਨਾਲ, ਉਹ ਇਤਿਹਾਸ ਪੜ੍ਹਾਇਆ ਜਾਵੇ। ਤੋ ਇਸ ਕਰਕੇ ਅਸੀਂ ਐਟ ਏ ਰਿਸੀਵਿੰਗ ਐਂਡ ਆ। ਤੇ ਮੈਂ ਪ੍ਰੋਫੈਸਰ ਸਾਹਿਬ ਆਖਰੀ ਸਵਾਲ ਗੱਲਬਾਤ ਆਪਣੀ ਐਂਡ ਵੱਲ ਲੈ ਕੇ ਜਾਣਾ ਕਿ ਬੜਾ ਕੁਛ, ਚਲੋ ਜਿਹੜੇ ਸਵਾਲ ਸੀ, ਕਿਉਂਕਿ ਮੈਂ ਤੁਹਾਨੂੰ ਉਹੀ ਸਵਾਲ ਕੀਤੇ ਨੇ ਜਿਹੜੇ ਸਵਾਲ ਚੁੱਕੇ ਜਾ ਰਹੇ ਆ ਦੂਜੀ ਧਿਰ ਵੱਲੋਂ। ਤੇ ਜਿਹੜਾ ਆਖਰੀ ਸਵਾਲ ਆ ਕਿ ਅਟੈਕ ਦਾ ਜਿਹੜਾ ਸੈਂਟਰ ਆ ਡਾਕਟਰ ਪ੍ਰਿਤਪਾਲ ਸਿੰਘ ਆ, ਡਾਕਟਰ ਪ੍ਰਿਤਪਾਲ ਸਿੰਘ ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੀ ਪ੍ਰਧਾਨ ਨੇ ਤੇ ਸਿੱਖ ਕੋਕਸ ਦੇ ਵੀ ਮੇਨ, ਉਹਨਾਂ ਦੇ ਕੋਲ ਸਾਰੀ ਅਗਵਾਈ ਆ, ਤੇ ਉਹਨਾਂ ਦੇ ਉੱਤੇ ਅਟੈਕ ਕੀਤਾ ਗਿਆ। ਹੁਣ ਅਟੈਕ ਦੇ ਵਿੱਚ 2-3 ਗੱਲਾਂ ਸਾਹਮਣੇ ਜਿਹੜੀਆਂ ਆ ਰਹੀਆਂ, ਉਹ ਤਾਂ ਚਲੋ ਹੋ ਗਿਆ ਕਲੀਅਰ ਕਿ ਪੋਲਿਸੀ ਹੈ ਜਿਹੜੀ, ਉਹਦੇ ਤੇ ਤੁਸੀਂ ਬੜੇ ਸਵਾਲਾਂ ਦੇ ਜਵਾਬ ਦੇ, ਤੇ ਇੱਕ ਪਰਸਨਲ ਅਟੈਕ ਆ ਕਿ ਸਮੇਤ ਸੈਣੀ ਨਾਲ ਰਿਸ਼ਤੇਦਾਰੀ ਦਾ, ਕਿ ਉਹ ਮੈਂ ਕਿਤਾਬ ਦੇ ਵਿੱਚੋਂ ਤੁਸੀਂ ਇਹਨੂੰ ਡੀਪਲੀ ਸਟੱਡੀ ਕੀਤਾ ਆ, ਕੀ ਉਹ ਫਿਗਰਸ ਐਂਡ ਫੈਕਟਸ ਜਿਹੜੇ ਆ ਇੱਦਾਂ ਦੇ ਕੋਈ ਕਿਤਾਬ ਦਿੰਦੀ ਆ, ਕਿਉਂਕਿ ਰਾਜਵਿੰਦਰ ਸਿੰਘ ਬੈਂਸ ਜਿਹੜੇ ਆ ਉਹ ਫੋਰਵਰਡ ਦੇ ਵਿੱਚ ਕਲੀਅਰ ਨਹੀਂ ਕਰਦੇ ਕੁਛ ਵੀ, ਤੇ ਪਰ ਉਹ ਪਿੱਛੇ ਲਿਖਿਆ ਹੋਇਆ, ਪਰ ਉਹ ਕਹਿੰਦੇ ਵਿੱਚ ਜਿਹੜਾ ਆ, ਤੇ ਇੰਟਰਵਿਊਜ਼ 'ਚ ਵੀ ਉਹਨਾਂ ਨੇ ਇਹ ਗੱਲ ਕਹੀ ਆ ਕਿ ਜੇ ਉਹ ਇੰਟਰਵਿਊਜ਼ 'ਚ ਵੀ ਇਹ ਗੱਲ ਕਹਿ ਰਹੇ ਆ ਕਿ ਭਾਵੇਂ ਇਹ ਸਾਬਤ ਨਹੀਂ ਹੋ ਰਿਹਾ, ਪਰ ਜੇ ਸਾਬਤ ਹੋ ਜੇ ਤਾਂ ਵੱਡੀ ਗੱਲ ਆ। ਕੀ ਕਿਤਾਬ ਕੁਛ ਕਹਿੰਦੀ ਹੈ ਇਹਦੇ ਬਾਰੇ? ਕੀ ਸਾਬਤ ਹੋ ਜੇ, ਪਹਿਲਾਂ ਦੱਸੋ। ਕੀ ਸਮੇਤ ਸੈਣੀ ਦੇ ਨਾਲ ਕਰੀਬੀ ਨੇੜਤਾ ਹੈ, ਬਹੁਤ ਦੂਰੋਂ ਦੀ ਰਿਸ਼ਤੇਦਾਰੀ ਆ। ਸਮੇਤ ਸੈਣੀ ਦੇ ਹੁੰਦਿਆਂ ਹੋਇਆ ਇਸ ਬੰਦੇ ਨੇ 15 ਮਹੀਨੇ 16 ਮਹੀਨੇ ਜੇਲ੍ਹ ਕੱਟੀ ਹੈ, ਡਾਕਟਰ ਪ੍ਰਿਤਪਾਲ ਸਿੰਘ ਨੇ। ਕਿਸ ਗੱਲ ਕੇ? ਕੋਈ ਵਾਇਲੈਂਸ ਨਹੀਂ ਕੀਤੀ, ਕਿਸੇ ਦੇ ਸੋਟੀ ਤੱਕ ਨਹੀਂ ਮਾਰੀ, ਸਿਰਫ ਉਸ ਦੇ ਉੱਤੇ ਇਲਜ਼ਾਮ ਸੀ ਵੀ ਇਸ ਦੇ ਕੋਲ ਆਉਂਦੇ ਆ ਮਿਲੀਟੈਂਟ ਆਉਂਦੇ ਆ। ਉਸ ਇਵਜ਼ ਦੇ ਵਿੱਚ 15 ਮਹੀਨੇ ਵਿਚਾਰੇ ਨੂੰ ਜੇਲ੍ਹ ਹੋਈ, ਔਰ ਜੇਲ੍ਹ ਹੋਣ ਤੋਂ ਬਾਅਦ ਜਦੋਂ ਬਾਹਰ ਆਇਆ, ਉਹ ਬਾਹਰ ਚਲਿਆ ਗਿਆ। ਬਾਹਰ ਵੀ ਉਸਨੇ ਕਦੇ ਵਾਇਲੈਂਸ ਨਹੀਂ ਕੀਤੀ, ਕਿਸੇ ਨਾਲ ਝਗੜਾ ਨਹੀਂ ਕੀਤਾ, ਕਿਸੇ ਨਾਲ ਮਤਲਬ ਫਿਜ਼ੀਕਲ ਕਨਫਲਿਕਟ ਨਹੀਂ ਕੀਤਾ। ਮੋਸਟ ਸੌਫਟ ਸਪੋਕਨ, ਡੀਸੈਂਟ, ਕਲਚਰਡ ਆਦਮੀ ਆ, ਸੌਫਟ ਸਪੋਕਨ। ਉਹ ਸੌਫਟ ਟਾਰਗੇਟ ਆ, ਉਹ ਸੌਫਟ ਟਾਰਗੇਟ ਆ, ਔਰ ਉਹ ਆਪਣੇ ਪੱਲਿਓਂ ਕਿਸੇ ਤੋਂ ਪੈਸਾ ਨਹੀਂ ਲੈਂਦਾ। ਕੋਈ ਕਹੇ ਪੀਟਰ ਫਰੈਡਰਿਕ ਜਾਂ ਕੋਈ ਬੰਦਾ ਕਹੇ ਕਿ ਉਸਨੇ ਫਲਾਣੇ ਬੰਦੇ ਤੋਂ ਪੈਸੇ ਲਏ ਆ, ਫੰਡ ਇਕੱਠੇ ਕੀਤੇ ਆ, ਨੋ। ਉਹ ਆਪ ਮੰਨਦਾ ਪੀਟਰ ਫਰੈਡਰਿਕ ਇਸ ਕਿਤਾਬ ਦੇ ਵਿੱਚ ਵੀ ਉਹਨੇ ਆਪਣੇ ਪੈਸੇ ਦਿੱਤੇ, ਹਜ਼ਾਰਾਂ ਲੱਖਾਂ ਡਾਲਰ ਦਿੱਤੇ, ਉਸਨੇ 5-5 ਲੱਖ ਡਾਲਰ ਦਿੰਦਾ ਰਿਹਾ। ਕਿਸ ਗੱਲ ਲਈ ਦਿੰਦਾ ਰਿਹਾ? ਕੋਈ ਦਿੰਦਾ ਪੈਸਾ? ਮੈਨੂੰ ਦੱਸੋ, ਕੋਈ ਦਿੰਦਾ ਪੈਸਾ? ਪੈਸਾ ਦੇਣਾ ਬਹੁਤ ਔਖਾ। ਪੀਟਰ ਫਰੈਡਰਿਕ ਨੂੰ ਕਹੋ $5 ਦੇਵੇ, ਕਿਤੇ ਦਿੱਤੇ ਹੁਣ $5 ਹੀ ਦਿੱਤੇ, ਮੈਂ ਸਿਰ ਝੁਕਾ ਦੂੰ ਪੀਟਰ ਫਰੈਡਰਿਕ। ਜਾਂ ਪੀਟਰ ਫਰੈਡਰਿਕ ਦੇ ਜਿਹੜੇ ਸਪਾਂਸਰਸ ਹੈਗੇ ਆ, ਜਿਹੜੇ ਉਸ ਦੀ ਪ੍ਰੋਕਸੀ ਜਿਹੜੀ ਲੜਾਈ ਉਹ ਲੜਾ ਰਹੇ ਆ ਇਸ ਨੂੰ ਅੱਗੇ ਰੱਖ ਕੇ, ਉਹ ਦੱਸਣ ਵੀ ਕਿੱਥੇ ਅਸੀਂ $100 ਕਿਸੇ ਨੂੰ ਦਿੱਤਾ। ਜਿਹੜਾ ਦੇ ਰਿਹਾ ਉਸ ਨੂੰ ਤੁਸੀਂ ਟੋਲਰੇਟ ਨਹੀਂ ਕਰਦੇ, ਉਸ ਨੂੰ ਤੁਸੀਂ ਐਪਰੀਸ਼ੀਏਟ ਨਹੀਂ ਕਰਦੇ, ਉਸ ਨੂੰ ਤੁਸੀਂ ਕ੍ਰਿਟੀਸਾਈਜ਼ ਕਰਦੇ ਹੋ, ਕੰਡੈਮ ਕਰਦੇ ਹੋ, ਉਸ ਦੀ ਕਰੈਕਟਰ ਐਸੈਸੀਨੇਸ਼ਨ ਕਰਦੇ ਹੋ, ਉਸ ਦੇ ਉੱਤੇ ਹਾਰਡ, ਔਰ ਉੱਥੇ ਉਸ ਦਾ ਕੋਈ ਐਸਾ ਪੈਸਾ ਨਹੀਂ ਹੈ। ਹੁਣ ਤੁਸੀਂ 1 ਮਿੰਟ ਸੁਣੋ, 1 ਮਿੰਟ ਸੁਣੋ। ਆ 13ਵੇਂ ਪੇਜ ਤੇ ਇਹਦੀ ਕਿਤਾਬ ਦੇ ਵਿੱਚ
ਇੱਕ ਹਰਤੋਸ ਸਿੰਘ ਬੱਲ ਆ, ਉਸ ਨੂੰ ਇੱਕ ਕੋਟ ਕਰ ਰਿਹਾ, ਆ ਦੇਖੋ ਇੱਥੇ ਉਸ ਨੂੰ ਕੋਟ ਕਰ ਰਿਹਾ। ਕੌਣ ਆ ਹਰਤੋਸ ਸਿੰਘ ਬੱਲ? ਪੀਟਰ ਫਰੈਡਰਿਕ ਨੂੰ ਪੁੱਛੋ। ਇਹ ਭਾਣਜਾ ਸਕਾ KPS ਗਿੱਲ ਦਾ, ਉਹਦੀ ਤਾਰੀਫ ਕਰ ਰਿਹਾ, ਉਹਦੀ ਤਾਰੀਫ ਕਰ ਰਿਹਾ। ਮੈਂ ਇਹਨੂੰ ਪੁੱਛਣਾ ਚਾਹੁੰਦਾ, ਜੇ ਇਹਨੇ ਸਿੱਖ ਹਿਸਟਰੀ ਪੜ੍ਹੀ ਆ, ਇਹ ਪੁੱਛੋ ਗੁਰੂ ਅਰਜਨ ਦਾ ਬੜਾ ਭਰਾ ਕੌਣ ਸੀ? ਪੁੱਛੋ ਇਹਨੂੰ, ਇਹਨੂੰ ਪਤਾ ਹੀ ਨਹੀਂ। ਰਿਸ਼ਤੇਦਾਰੀਆਂ ਮੈਟਰ ਨਹੀਂ ਕਰਦੀ, ਆਈਡੀਓਲੋਜੀ ਪੁਆਇੰਟ ਆਫ ਵਿਊ, ਤੁਹਾਡੀ ਕੀ ਕਮਿਟਮੈਂਟ ਆ, ਤੁਹਾਡੇ 'ਚ ਕਿਸ ਕਿਸਮ ਦੀ ਇੰਟੈਗ੍ਰਿਟੀ ਆ। ਗੁਰੂ ਅਰਜਨ ਦੇਵ ਦਾ ਬੜਾ ਸਕਾ ਭਰਾ ਪ੍ਰਿਥੀ ਚੰਦ ਕੌਣ ਸੀ? ਕੀ ਕੀਤਾ ਉਸਨੇ, ਕੀ ਨਹੀਂ ਕੀਤਾ ਗੁਰੂਆਂ ਦੇ ਖਿਲਾਫ, ਕੀ ਨਹੀਂ ਕੀਤਾ ਸਿੱਖੀ ਦੇ ਖਿਲਾਫ? ਸਕਾ ਭਰਾ, ਉਸੇ ਕੁੱਖ 'ਚੋਂ ਜੰਮਿਆ ਗਿਆ। ਇੱਥੋਂ ਤੱਕ ਕੀਤਾ, ਗੁਰੂ ਹਰਗੋਬਿੰਦ ਸਾਹਿਬ ਨੂੰ ਅਸੈਸੀਨੇਸ਼ਨ ਕਰਾਉਣ ਦੀ ਕੋਸ਼ਿਸ਼ ਕੀਤੀ, ਸੱਪ ਸਿੱਟਿਆ ਉਹਨਾਂ। ਇਸੇ ਤਰੀਕੇ ਨਾਲ ਮਤਲਬ ਮਾਤਾ ਗੰਗਾ ਦੇ ਛਾਤੀਆਂ ਦੇ ਉੱਤੇ ਜ਼ਹਿਰ ਲਾਈ ਉਸਨੇ। ਸਾਰੇ ਸਿੱਖ ਜਗਤ ਜਾਣਦਾ, ਅਸੀਂ ਉਹਨੂੰ ਪ੍ਰਿਥੀਆ ਕਹਿੰਦੇ, ਨਾਂ ਤਾਂ ਉਹਦਾ ਅਸਲੀ ਪ੍ਰਿਥੀ ਚੰਦ ਆ, ਗੁਰੂ ਦਾ ਵੱਡਾ ਭਰਾ। ਅਸੀਂ ਉਹਦਾ ਸਤਿਕਾਰ ਨਹੀਂ ਕਰਦੇ। ਮਸੰਦ ਕੀ ਸੀਗੇ? ਗੁਰੂਆਂ ਦੇ ਰਿਸ਼ਤੇਦਾਰ ਹੀ ਸੀ, ਗੁਰੂਆਂ ਦੇ ਨੇੜਲੇ ਸੀ। ਤਾਂ ਕੀ ਕੀਤਾ ਮਹਾਰਾਜ ਨੇ 10ਵੇਂ ਪਾਤਸ਼ਾਹ ਨੇ? ਸਭ ਤੋਂ ਪਹਿਲਾਂ ਮਸੰਦ ਸਿਸਟਮ ਨੂੰ ਖਤਮ ਕੀਤਾ, ਫਿਰ ਉਹਨਾਂ ਨੇ ਹਿੰਦੂ ਹਿਲ ਰਾਜਿਆਂ ਨੂੰ ਕੀਤਾ, ਫਿਰ ਉਹਨਾਂ ਨੇ ਮੁਗਲ ਸਲਤਨਤ ਦੇ ਖਿਲਾਫ ਲੜਾਈ ਲੜੀ। ਉਹ ਤਾਂ ਪੋਲੀਟੀਕਲ ਲੜਾਈ ਸੀ। ਤਾਂ ਇਹ ਗੱਲ ਨਹੀਂ ਹੁੰਦੀ ਵੀ ਕੌਣ ਆ। ਮੇਰੇ ਸੈਂਕੜੇ ਰਿਸ਼ਤੇਦਾਰ ਆ ਜਿਹੜੇ ਬੜੇ ਗੁਨਾਹਗਾਰ, ਬੜੇ ਗੁਨਾਹਗਾਰ। ਤਾਂ ਇਹ ਗੱਲ, ਇਹ ਕਿੰਨੀ ਨੀਚਤਾ ਵਾਲੀ ਗੱਲ, ਕਿੰਨੀ ਘਿਨਾਉਣੀ ਗੱਲ ਹੈ, ਕਿੰਨੀ ਮਤਲਬ ਹੇਟੇਬਲ ਗੱਲ ਹੈ। ਜਿਸ ਕਿਸਮ ਦੀ ਗੱਲ ਹੈ ਪੀਟਰ ਫਰੈਡਰਿਕ ਉਸਨੂੰ ਸੁਮੇਧ ਸਿੰਘ ਸੈਣੀ ਨਾਲ, ਜੋ ਸੁਮੇਧ ਸਿੰਘ ਸੈਣੀ ਨੇ ਆਪਣੇ ਸਕੇ ਪਰਿਵਾਰ ਨੂੰ ਕਿਸ ਤਰੀਕੇ ਨਾਲ ਫਰਨਿਸ 'ਚ ਸਿੱਟ ਕੇ ਮਾਰਿਆ ਲੁਧਿਆਣੇ ਸੈਣੀ ਮੋਟਰਸ ਵਾਲਿਆਂ ਨੂੰ। ਔਰ ਵਿਚਾਰੀ ਉਹ ਬੁੜੀ ਹੁਣ ਮਰੀ ਹੈ 102 ਸਾਲ ਦੀ ਹੋ ਕੇ, ਉਹਨੂੰ ਇਨਸਾਫ ਨਹੀਂ ਮਿਲਿਆ। ਤਾਂ ਮੇਰਾ ਮਤਲਬ ਕਹਿਣ ਦਾ ਇਹ ਆ, ਇਸ ਕਿਸਮ ਦੀਆਂ ਮਤਲਬ ਫਿਰ 15 ਮਹੀਨੇ ਜੇ ਉਹ ਸੁਮੇਧ ਸਿੰਘ ਸੈਣੀ ਉਹਨਾਂ ਦਾ ਕੋਈ ਖੈਰ ਖਵਾਹ ਹੁੰਦਾ ਤਾਂ 15 ਮਹੀਨੇ ਵਿਚਾਰਾ ਇਹ ਕਿਉਂ ਜੇਲ੍ਹ ਕੱਟਦਾ? ਸਮਝੇ ਕਿ ਨਹੀਂ? ਫਿਰ ਉੱਥੇ ਕਈ ਕੁਐਸਚਨ ਕਰ ਰਿਹਾ ਜੀ ਇਹਨੂੰ ਪਾਸਪੋਰਟ ਕਿਉਂ? ਮੈਂ ਕਹਿੰਦਾ 5 ਲੱਖ ਸਿੱਖ ਜਿਨ੍ਹਾਂ ਨੇ ਮਿਲੀਟੈਂਸੀ 'ਚ ਵੀ ਇਨਵੋਲਵ ਸੀ ਉਹ ਬਾਹਰ ਗਏ ਆ, ਕਿੱਥੋਂ ਪਾਸਪੋਰਟ ਬਣਾਏ ਆ? ਜਵਾਬ ਦੇਣ ਮੈਨੂੰ। ਤਾਂ ਮੇਰਾ ਮਤਲਬ ਕਹਿਣ ਦਾ ਇਹ ਆ ਕਿ ਇਹ ਸਾਰੀ ਚੀਜ਼ ਇੱਕ ਛੜਯੰਤਰ ਆ ਬਹੁਤ ਵੱਡਾ, ਔਰ ਛੜਯੰਤਰ ਦੇ ਪਿੱਛੇ ਇੰਡੀਅਨ ਇੰਟੈਲੀਜੈਂਸ ਆ, ਔਰ ਉਹਦਾ ਇੱਕ ਪਰਪਸ ਆ ਕਿ ਕਿਸ ਤਰੀਕੇ ਦੇ ਨਾਲ ਜਿਹੜੇ ਕ੍ਰੈਡੀਬਲ ਸਿੱਖ ਆ ਉਹਨਾਂ ਨੂੰ ਜਿਹੜੇ ਕੁਝ ਕੰਮ ਕਰ ਰਹੇ ਆ, ਤਾਂ ਕਿ ਇੱਕ ਐਸਾ ਵੈਕਿਊਮ ਕ੍ਰੀਏਟ ਕਰ ਦਿਓ ਕਿ ਮੁੜ ਕੇ ਕੋਈ ਸਿੱਖ ਇਕੱਠਾ ਹੀ ਨਾ ਹੋਵੇ ਸਿੱਖੀ ਦੀ ਬਾਂਹ ਫੜ ਲੇ। ਉਹ ਵਿਚਾਰੇ ਗੁਰਦੁਆਰਿਆਂ ਦੇ ਵਿੱਚੋਂ ਆਪਣੇ ਪੱਲਿਓਂ ਪੈਸੇ ਦਿੰਦੇ, ਗੁਰਦੁਆਰਿਆਂ 'ਚ ਸੇਵਾ ਕਰਦੇ ਆ, ਔਰ ਸਾਰਾ ਟੱਬਰ। ਸੋ ਇੰਨੀ ਘਿਨਾਉਣੀ ਗੱਲ ਕੀਤੀ ਹੈ ਇਸ ਬੰਦੇ ਨੇ ਨਾ, ਪੀਟਰ ਫਰੈਡਰਿਕ ਨੇ, ਇੰਨੀ ਨੀਚਤਾ ਵਾਲੀ ਗੱਲ ਕੀਤੀ, ਉਹਦਾ ਟੱਬਰ ਵੀ ਨਹੀਂ ਛੱਡਿਆ। ਮਨਜੀਤ ਕੌਰ ਉਸਦੀ ਵਾਈਫ ਦਾ ਨਾਮ, ਉਹਦਾ ਨਾਮ ਲੈ ਰਿਹਾ, ਔਰ ਸ਼ੀ ਇਜ਼ ਦੀ ਪਾਇਸੈਸਟ ਆਫ ਪਾਇਸ ਪਰਸਨ। ਮੈਨੂੰ ਐਂ ਦੱਸੋ, ਕੋਈ ਤੁਹਾਨੂੰ ਇੱਕ ਸਵਾਲ ਕਰਦਾ ਹਾਂ, ਕਿਸੇ ਬੰਦੇ ਦੀ ਵਾਈਫ ਇਹ ਅਲਾਓ ਕਰੇ ਆਪਣੇ ਹਸਬੈਂਡ ਨੂੰ, ਤੂੰ ਲੱਖਾਂ ਰੁਪਈਏ ਇਹਨਾਂ ਪਰਪਸਿਸ ਲਈ ਖਰਚ ਕਰਦੇ ਆਪਣੇ ਪੱਲਿਓਂ? She has never raised this question to her husband. She is such a pious person, such a committed, honest person. ਔਰ ਉਸ ਨੂੰ ਇਸ ਬੰਦੇ ਨੇ ਸਪੇਅਰ ਨਹੀਂ ਕੀਤਾ। ਮਨਜੀਤ ਕੌਰ ਉਹਦਾ ਸਾਰੇ ਪਰਿਵਾਰ ਦੇ ਉੱਤੇ ਇਸ ਨੇ ਕਰੈਕਟਰ ਅਸੈਸੀਨੇਸ਼ਨ ਕੀਤੀ ਹੈ। ਇਹ ਬੜਾ ਘਟੀਆ ਕਿਸਮ ਦਾ ਇਨਸਾਨ ਆ, ਜਿਸ ਦੇ ਵਿੱਚ ਕੋਈ ਮੋਰੈਲਿਟੀ ਨਹੀਂ, ਜਿਹਦੇ ਕੋਈ ਐਥਿਕਸ ਨਹੀਂ। ਅਸੀਂ ਮੈਕਲੋਡ ਦੇ ਖਿਲਾਫ ਲਿਖਿਆ, ਮੈਂ ਬਹੁਤ ਉਹਦੇ ਰਿਵਿਊ ਮੈਂ ਉਹਨਾਂ ਦੇ ਖਿਲਾਫ ਲਿਖਿਆ, ਪਰ ਮੈਂ ਕਦੇ ਮੈਕਲੋਡ ਦੀ ਵਾਈਫ ਦੇ ਉੱਤੇ ਕੁਐਸਚਨ ਨਹੀਂ ਰੇਜ਼ ਕਰੂੰ, ਹਾਲਾਂਕਿ ਉਹ ਮੈਨੂੰ ਮਿਲੀ ਆ। ਮੈਂ ਉਹਦੇ ਬੱਚਿਆਂ ਤੇ ਕਿਉਂ ਕਰਾਂ ਅਟੈਕ? ਮੇਰਾ ਸਿਰਫ ਉਹਨਾਂ ਲੋਕਾਂ ਨਾਲ, ਉਹਨਾਂ ਦੀ ਲਿਖਤ ਦੇ ਉੱਤੇ ਮੇਰੀ ਵਿਚਾਰਧਾਰਾ ਡਿਫਰੈਂਟ, ਨਾ ਕਿ ਮੇਰੀ ਉਹਦੇ ਪਰਸਨ ਤੇ। ਮੈਂ ਉਹਦੇ ਪਰਸਨ ਤੇ ਵੀ ਨਹੀਂ ਕਰਦਾ, ਕਿਉਂ ਕਰਾਂ? ਮੈਂ ਉਸ ਦਾ ਜੋ ਪੁਆਇੰਟ ਆਫ ਵਿਊ ਸਿੱਖੀ ਬਾਰੇ, ਗੁਰੂਆਂ ਬਾਰੇ, ਗੁਰੂ ਗ੍ਰੰਥ ਸਾਹਿਬ ਬਾਰੇ, ਸ਼ਬਦ ਬਾਰੇ, ਸਿੱਖ ਇਤਿਹਾਸ ਬਾਰੇ ਜੋ ਉਹਦਾ ਓਪੀਨੀਅਨ ਆ, ਮੇਰਾ ਉਹਦੇ ਨਾਲ ਉਸ ਦਾ ਮਤਭੇਦ ਆ। ਮੇਰਾ ਉਸ ਦੀ ਜ਼ਾਤ ਦੇ ਨਾਲ ਕੋਈ ਮਤਭੇਦ ਨਹੀਂ, ਮੇਰਾ ਉਹਦੇ ਪਰਿਵਾਰ ਦੇ। ਇਸ ਨੇ ਪਰਿਵਾਰ ਵੀ ਨਹੀਂ ਸਪੇਅਰ ਕੀਤਾ ਇਸ ਬੰਦੇ ਨੂੰ। ਇਹਦੇ 'ਚ ਤੁਸੀਂ ਪੜ੍ਹ ਕੇ ਮੈਂ ਤੁਹਾਨੂੰ ਕੱਢ ਕੇ ਦਿਖਾ ਦੇਣਾ। ਨਹੀਂ, ਬਿਲਕੁਲ ਇਹ ਬਹੁਤ ਘਟੀਆ ਕਮੀਨੀ ਗੱਲ। ਇਹ ਸਾਰੀ ਗੱਲਬਾਤ ਬੜੀ ਜ਼ਰੂਰੀ ਸੀ ਕਰਨੀ। ਮੈਂ ਇਸੇ ਕਰਕੇ ਅੱਜ ਇਹ ਵਿਸ਼ਾ ਜਿਹੜਾ ਆ ਉਹ ਤੁਹਾਡੇ ਨਾਲ ਲਿਆ, ਕਿਉਂਕਿ ਇਹ ਕਿਤਾਬ ਦਾ ਜਿਹੜਾ ਮਸਲਾ ਆ, ਇਹ ਸਿੱਖ ਸਫਾਂ ਦੇ ਵਿੱਚ ਇਹ ਬੜਾ ਚਰਚਾ 'ਚ ਚੱਲ ਰਿਹਾ, ਅਤੇ ਮਸਲਾ ਵੀ ਬੜਾ ਗੰਭੀਰ ਆ। ਜਿਹੜੀ ਮੈਂ ਨੈਰੇਟਿਵ ਦੀ ਗੱਲ ਕੀਤੀ ਸੀ ਕਿ ਲੜਾਈ ਮੈਦਾਨ ਤੋਂ ਪਹਿਲਾਂ ਕਿਤਾਬਾਂ ਦੇ ਵਿੱਚ ਜਾਂ ਫਿਰ ਖਿਆਲਾਂ ਦੇ ਵਿੱਚ, ਵਿਚਾਰਾਂ ਦੇ ਵਿੱਚ ਲੜੀ ਜਾਂਦੀ ਆ। ਅਤੇ ਅੱਜ ਸਿੱਖਾਂ ਦਾ ਇੱਕ ਵੱਡਾ ਇੰਸਟੀਚਿਊਟ ਜਿਹੜਾ ਲਗਾਤਾਰ ਪਿਛਲੇ ਲੰਮੇ ਸਮੇਂ ਤੋਂ ਸਰਗਰਮ ਆ ਡਾਇਸਪੋਰਾ ਦੇ ਵਿੱਚ, ਖਾਸ ਕਰਕੇ ਅਮਰੀਕਾ ਦੇ ਵਿੱਚ, ਉਹ ਸਾਰੇ ਨੂੰ ਹੀ ਕੁਐਸਚਨ ਕੀਤਾ ਜਾ ਰਿਹਾ। ਅਤੇ ਜਿਹੜੇ ਕੁਐਸਚਨ ਸੀ ਉਹ ਅਸੀਂ ਪ੍ਰੋਫੈਸਰ ਗੁਰਦਰਸ਼ਨ ਸਿੰਘ ਢਿੱਲੋਂ ਹੋਰਾਂ ਨੂੰ ਕੀਤੇ ਆ। ਜਿਹੜੇ ਕੁਐਸਚਨ ਰੇਜ਼ ਕੀਤੇ ਜਾ ਰਹੇ ਉਹਨਾਂ ਨੇ ਜਵਾਬ ਦਿੱਤੇ ਆ। ਅਤੇ ਹੁਣ ਇਹ ਫੈਸਲਾ ਤੁਹਾਡੇ ਹੱਥ ਆ
ਕਿ ਤੁਸੀਂ ਇਹੋ ਜਿਹੇ ਗੰਭੀਰ ਮਸਲਿਆਂ ਨੂੰ ਵਿਚਾਰੋ। ਇਹ ਮਸਲੇ ਮਹਿਜ ਇਹ ਨਹੀਂ ਹੁੰਦਾ ਕਿ 4 ਦਿਨ ਗੱਲਾਂ ਕੀਤੀਆਂ ਨੇ ਤੇ ਉਸ ਤੋਂ ਬਾਅਦ ਇਹ ਮਸਲੇ ਖਤਮ ਹੋ ਗਏ। ਇਹ ਮਸਲੇ ਭਾਵਨਾਵਾਂ ਨਾਲ ਵੀ ਜੁੜੇ ਹੁੰਦੇ ਨੇ, ਇਹ ਮਸਲੇ ਸੰਵੇਦਨਾਵਾਂ ਨਾਲ ਜੁੜੇ ਆ। ਜਿਹੜੇ ਲੋਕ ਕੰਮ ਕਰ ਰਹੇ ਆ, ਜੇ ਬਿਨਾਂ ਕਿਸੇ ਆਧਾਰ ਤੋਂ ਉਹਨਾਂ ਦੇ ਉੱਤੇ ਦੋਸ਼ ਲਾਏ ਜਾ ਰਹੇ ਆ ਤਾਂ ਇਹ ਬਿਲਕੁਲ ਇੱਕ ਭਾਈਚਾਰੇ ਲਈ, ਕੌਮ ਲਈ ਬੜੀ ਹੀ ਇਹ ਦੁੱਖ ਵਾਲੀ ਗੱਲ ਆ। ਤੇ ਜੇ ਦੋਸ਼ ਲਾਉਣ ਵਾਲਿਆਂ ਕੋਲ ਕੋਈ ਪੁਖਤਾ ਸਬੂਤ ਨੇ ਤਾਂ ਉਹ ਪੁਖਤਾ ਸਬੂਤਾਂ ਦੇ ਨਾਲ ਲੋਕਾਂ ਦੀ ਕਚਹਿਰੀ ਦੇ ਵਿੱਚ ਆਉਣ, ਲੋਕਾਂ ਦੇ ਸਾਹਮਣੇ ਆਉਣ, ਤਾਂ ਕਿ ਜਿਹੜਾ ਸੱਚ ਆ ਉਹ ਦੁਨੀਆ ਦੇ ਸਾਹਮਣੇ ਆ ਸਕੇ। ਪਰ ਅਸੀਂ ਕੋਸ਼ਿਸ਼ ਕਰਾਂਗੇ ਕਿ ਜਿਹੜਾ ਦੂਜਾ ਪਹਿਲੂ ਵੀ ਜਾਂ ਦੂਜਾ ਪੱਖ ਵੀ ਆ, ਖਾਸ ਕਰਕੇ ਰਾਜਵਿੰਦਰ ਸਿੰਘ ਬੈਂਸ ਹੋਰਾਂ ਦਾ, ਉਹ ਵੀ ਅਸੀਂ ਉਹਨਾਂ ਤੋਂ ਵੀ ਜਾਣੀਏ, ਉਹਨਾਂ ਨਾਲ ਵੀ ਗੱਲਬਾਤ ਕਰੀਏ ਤੇ ਉਹ ਵੀ ਗੱਲਬਾਤ ਅਸੀਂ ਤੁਹਾਡੇ ਸਾਹਮਣੇ ਲੈ ਕੇ ਆਉਣ ਦੀ ਕੋਸ਼ਿਸ਼ ਕਰਾਂਗੇ। ਸੋ ਅੱਜ ਦੀ ਸਾਡੀ ਇਹ ਗੱਲਬਾਤ ਤੁਹਾਨੂੰ ਕਿਵੇਂ ਲੱਗੀ ਸਾਨੂੰ ਕਮੈਂਟਸ ਦੇ ਵਿੱਚ ਜ਼ਰੂਰ ਦੱਸਣਾ। ਸੋ ਸਾਡੇ ਨਾਲ ਜੁੜਨ ਲਈ ਬਹੁਤ ਬਹੁਤ ਧੰਨਵਾਦ। ਪ੍ਰੋਫੈਸਰ ਸਾਹਿਬ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਸਮਾਂ ਕੱਢਣ ਲਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।